ਸਤਿ ਸ੍ਰੀ ਅਕਾਲ, ਨਮਸਤੇ, ਅਸਲਾਮ ਵਾਲੇਕੁਮ। ਤੁਸੀਂ ਵੇਖ ਰਹੇ ਹੋ ਇੰਡੋਜ਼ ਟੀਵੀ ਆਸਟ੍ਰੇਲੀਆ ਤੇ ਮੈਂ ਤੁਹਾਡਾ ਮਜਮਾਨ ਵਾਰਿਸ ਅਲੀ ਵਾਰਿਸ। ਪ੍ਰੋਗਰਾਮ ਅਦਬੀ ਰੰਗ ਵਿੱਚ ਜੀ ਆਇਆਂ ਨੂੰ ਲੈਂਦੇ ਪੰਜਾਬ ਪਾਕਿਸਤਾਨ ਦੇ ਸੋਹਣੇ ਤੇ ਮਨਮੋਹਣੇ ਸ਼ਹਿਰ ਫੈਸਲਾਬਾਦ ਤੋਂ ਇਹ ਪ੍ਰੋਗਰਾਮ ਲੈ ਕੇ ਮੈਂ ਹਾਜ਼ਰ ਹੁੰਦਾ। ਮੇਰੇ ਪ੍ਰੋਗਰਾਮ ਦੇ ਵਿੱਚ ਅਕਸਰੋ ਬੇਸ਼ਤਰ ਸ਼ਾਇਰ, ਅਦੀਬ ਜਾਂ ਫਨ ਨਾਲ ਜੁੜੇ ਐਸੇ ਲੋਕ ਹੁੰਦੇ ਨੇ, ਉਹ ਮਹਾਨ ਹਸਤੀਆਂ ਹੁੰਦੀਆਂ ਨੇ। ਅਤੇ ਇਸੇ ਸਿਲਸਿਲੇ ਨੂੰ ਅੱਗੇ ਵਧਾਉਂਦੇ ਆਇਆਂ ਅੱਜ ਵੀ ਮੈਂ ਬੜੇ ਮਾਣ ਨਾਲ ਇਹ ਦੱਸ ਰਿਹਾ ਕਿ ਅੱਜ ਵੀ ਮੇਰੇ ਨਾਲ ਜਿਹੜੀ ਹਸਤੀ ਸ਼ਾਮਲ ਨੇ, ਮੇਰੇ ਪ੍ਰੋਗਰਾਮ ਦਾ ਹਿੱਸਾ ਨੇ। ਉਹਨਾਂ ਦਾ ਤਾਰਫ ਥੋੜ੍ਹਾ ਜਿਹਾ ਤਾਂ ਮੈਂ ਕਰਵਾਵਾਂਗਾ। ਉਹਨਾਂ ਦਾ ਤਾਰਫ ਚੂँਕਿ ਬਹੁਤ ਲੰਬਾ ਚੌੜਾ, ਇਸ ਲਈ ਮੈਂ ਚਾਹਾਂਗਾ ਕਿ ਉਹਨਾਂ ਦਾ ਜ਼ਿਆਦਾ ਤਾਰਫ ਉਹਨਾਂ ਦੀ ਜ਼ੁਬਾਨ ਤੋਂ ਹੀ ਸੁਣਿਆ ਜਾਵੇ। ਇਹ ਮੇਰੀ ਮੁਰਾਦ ਜਨਾਬ ਗਜ਼ਨਫਰ ਨਾਤਿਕ ਸਾਹਿਬ, ਰੇਡੀਓ ਸਦਾਕਾਰ ਨੇ। ਇੱਕ ਲੰਮੇ ਅਰਸੇ ਤੋਂ ਅਸੀਂ ਇਹਨਾਂ ਦੀ ਆਵਾਜ਼, ਇਹਨਾਂ ਦੀ ਆਵਾਜ਼ ਸੁਣ ਰਹੇ ਸੀ। ਮੇਰੀ ਤਰ੍ਹਾਂ ਬਹੁਤ ਸਾਰੇ ਸਾਮਈਨ ਇਹਨਾਂ ਦੀ ਆਵਾਜ਼ ਸੁਣਦੇ ਸੀ ਅਤੇ ਅੱਜ ਅਸੀਂ ਸਾਮਈਨ ਨੂੰ ਨਾਜ਼ਰੀਨ ਕਹਿ ਰਹੇ ਕਿ ਅੱਜ ਉਹ ਇਹਨਾਂ ਨੂੰ ਦੇਖਣਗੇ ਵੀ। ਗਜ਼ਨਫਰ ਸਾਹਿਬ, ਤੁਹਾਨੂੰ ਸਭ ਤੋਂ ਪਹਿਲਾਂ ਤਾਂ ਇਸ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਬਹੁਤ ਸ਼ੁਕਰੀਆ। ਤੁਸੀਂ ਮੌਕਾ ਦਿੱਤਾ ਅਤੇ ਜਿਹੜੇ ਲੋਕ ਸੁਣਦੇ ਸੀ ਉਹ ਦੇਖ ਵੀ ਸਕਣਗੇ। ਹਾਂਜੀ, ਅਤੇ ਮੈਂ ਜਿਹੜੀ ਗੱਲ ਕਰ ਰਿਹਾ ਸੀ ਨਾ ਕਿ ਜਿਹੜੇ ਰੇਡੀਓ ਦੇ ਲੋਕ ਹੁੰਦੇ ਆ ਨਾ, ਮੈਨੂੰ ਵੀ ਅੱਲਾਹ ਤਾਲਾ ਨੇ ਕੋਈ ਸਾਲ ਮੌਕਾ ਇਹ ਦਿੱਤਾ। ਸਾਡੇ ਜਿਹੜੇ ਸੁਣਨ ਵਾਲੇ ਹੁੰਦੇ ਆ ਨਾ, ਉਹਨਾਂ ਦੀ ਬੜੀ ਖਾਹਿਸ਼ ਹੁੰਦੀ ਆ ਕਿ ਅਸੀਂ ਉਹ ਸ਼ਖਸੀਅਤ ਨੂੰ ਜਿਹਦੀ ਅਸੀਂ ਆਵਾਜ਼ ਸੁਣ ਰਹੇ ਹਾਂ, ਜਿਹਦੀਆਂ ਅਸੀਂ ਗੱਲਾਂ ਸੁਣ ਰਹੇ ਹਾਂ, ਉਹਨੂੰ ਦੇਖੀਏ। ਅਤੇ ਅੱਜ ਮੈਂ ਉਹ ਬੰਦਾ ਦਿਖਾਉਣ ਲੱਗਾ, ਜਨਾਬ ਗਜ਼ਨਫਰ ਨਾਤਿਕ ਸਾਹਿਬ। ਜਨਾਬ ਇੱਕ ਜ਼ਿਹਨ 'ਚ ਸਕੈਚ ਬਣਾਇਆ ਹੁੰਦਾ ਹੈ ਹਰ ਸਾਡੇ ਸੁਣਨ ਵਾਲੇ ਨੇ। ਬਿਲਕੁਲ। ਅੱਛਾ, ਬਾਜ਼ ਦਫਾ ਨਾ ਇੱਕ ਜਿਹੜਾ ਸਕੈਚ ਬਣਾਇਆ ਹੁੰਦਾ ਖਾਕਾ, ਉਹ ਤਿਲਸਮ ਕਈ ਦਫਾ ਟੁੱਟਦਾ ਵੀ ਹੈ। ਯਾਨੀ ਇਹ ਵੀ ਹੋ ਸਕਦਾ ਕਿਸੇ ਨੂੰ ਦੇਖ ਕੇ ਲੱਗਿਆ ਵਾ ਕਿ ਮੈਂ ਕੋਈ ਹੋਰ ਸੋਚਿਆ ਸੀ ਅਤੇ ਇਹ ਚਿਹਰਾ ਹੋਰ ਤਰ੍ਹਾਂ ਦਾ। ਅਤੇ ਅਗਰ ਜਿਨ੍ਹਾਂ ਦਾ ਤਿਲਸਮ ਟੁੱਟਿਆ ਵਾ ਅਤੇ ਉਹਨਾਂ ਤੋਂ ਮਾਜ਼ਰਤ ਹੈ। ਮੈਨੇ ਬਣਦਾ ਮਾਜ਼ਰਤ ਕਰਨਾ। ਮੈਂ ਚੂँਕਿ ਰੇਡੀਓ 'ਤੇ ਤੁਹਾਡੇ ਤੋਂ ਸ਼ਾਇਦ ਬਾਅਦ ਵਿੱਚ ਆਇਆ ਜੀ, ਅਤੇ ਮੈਂ ਕੁ 8-10 ਵਰੇ ਲਗਾਤਾਰ ਪ੍ਰੋਗਰਾਮ ਬਿਲਕੁਲ ਬੇਸ਼ੱਕ ਕੀਤੇ ਤੁਸੀਂ, ਅਤੇ ਜ਼ਿਆਦਾ ਤਾਂ ਨਹੀਂ। ਔਰ ਮੈਨੂੰ ਇਹ ਵੀ ਇਜਾਜ਼ਤ ਹੈ ਕਿ ਇਸ ਸਟੂਡੀਓ 'ਚ ਵੀ ਇੱਕ ਮੈਂ ਪ੍ਰੋਗਰਾਮ 'ਚ ਸ਼ਾਮਿਲ ਹੋਇਆ ਸੀ। ਅੱਛਾ। ਮੇਰਾ ਯਾਨੀ ਲਾਈਵ ਜਾਣਾ, ਮੈਂ ਇਸ ਸਟੂਡੀਓ ਤੋਂ ਪਹਿਲੀ ਵਾਰ ਲਾਈਵ ਗਿਆ ਸੀ। ਅੱਛਾ। ਯਾਸਰ ਅਬਾਸ ਮਲੰਗੀ ਸਾਹਿਬ ਇੱਥੇ, ਹਾਂਜੀ, ਮਲੰਗੀ ਸਾਹਿਬ ਵੱਡਾ ਨਾਮ ਸਾਡਾ, ਬੜਾ ਨਾਮ ਆ, ਅਤੇ ਮੈਂ ਉਹਨਾਂ ਦੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਇਆ ਸੀ। ਅੱਛਾ, ਮੈਂ ਜਿਹੜੀ ਗੱਲ ਕਰਨਾ ਚਾਹ ਰਿਹਾ ਨਾ ਕਿ ਮੈਂ ਤੁਹਾਡੀ ਸ਼ਖਸੀਅਤ ਦੇ ਬਾਰੇ ਮੈਂ ਇੱਕ ਸਮਝਦਾ ਸੀ ਕਿ ਇੱਕ ਬੜਾ ਨਾ ਕੋਈ ਸਿਆਣਾ ਜਿਹਾ ਬੰਦਾ, ਅੱਛਾ, ਕੋਈ 70-80 ਸਾਲ ਉਹਦੀ ਉਮਰ ਹੈ ਅਤੇ ਉਹ ਸਿਆਣੀਆਂ ਗੱਲਾਂ ਕਰ ਰਿਹਾ ਹੈ। ਅਤੇ ਮੇਰਾ ਤਾਂ ਇਹ ਤਸੱਵਰ ਸੀ। ਫਿਰ ਤੁਹਾਨੂੰ ਮੈਂ ਪਹਿਲੀ ਵਾਰ ਵੇਖਿਆ ਅਤੇ ਮੈਨੂੰ ਤੁਸੀਂ ਯੰਗ ਲੱਗੇ ਕਿ ਯਾਰ ਇੰਨੇ ਪੁਰਾਣੇ ਤਾਂ ਨਹੀਂ ਜਿੰਨਾ ਮੈਂ ਸਮਝ ਰਿਹਾ ਸੀ। ਅਤੇ ਉਹ ਮੇਰਾ ਵੀ ਜਿਹੜਾ ਤਿਲਸਮ ਟੁੱਟਿਆ ਸੀ, ਜੋ ਖਿਆਲ ਬੰਦੇ ਨੇ ਕੀਤਾ ਹੁੰਦਾ ਇਸ ਤਰ੍ਹਾਂ। ਬਿਲਕੁਲ। ਹਾਂਜੀ। ਅਤੇ ਫਿਰ ਤੁਹਾਡੀ ਕੀ ਫੀਲਿੰਗ ਹੁੰਦੀ ਹੈ ਜਦੋਂ ਕੋਈ ਤੁਹਾਨੂੰ ਐਸਾ ਤੁਹਾਡਾ ਸਾਹਮਣੇ ਮਿਲੇ ਕਿ ਅਸੀਂ ਤਾਂ ਤੁਹਾਨੂੰ ਇੰਝ ਸੋਚਿਆ ਸੀ ਅਤੇ ਤੁਸੀਂ ਇੰਝ ਨਿਕਲੇ? ਅੱਛਾ, ਇਹ ਕਈ ਦਫਾ ਸਾਰੀ ਗੱਲ ਬੰਦੇ ਨੂੰ ਅੱਛਾ ਇਸ ਤਰ੍ਹਾਂ ਲੱਗਦਾ ਕਿ ਤੁਹਾਡੀ ਗੁਫ਼ਤਗੂ 'ਚ ਜਾਂ ਗੱਲ 'ਚ ਕੋਈ ਵਜ਼ਨ ਆ ਜਾਂ ਖੂਬਸੂਰਤੀ ਹੈ, ਉਹ ਤੁਹਾਨੂੰ ਮਤਲਬ ਜ਼ਿਆਦਾ ਇੱਜ਼ਤ ਸਮਝਦਾ। ਅਗਰ ਇਸ ਤਰ੍ਹਾਂ ਇਹਨੂੰ ਲਿਆ ਜਾਏ ਤਾਂ ਇੱਕ ਖੁਸ਼ੀ ਦਿੰਦਾ। ਅਗਰ ਅਸੀਂ ਇਹਨੂੰ ਦੂਸਰੇ ਤਰੀਕੇ ਨਾਲ ਸੋਚੀਏ ਫਿਰ ਸਾਰੀ ਗੱਲ ਹੈ ਉਹ ਖੁਸ਼ੀ ਨਹੀਂ ਦਿੰਦਾ। ਬਿਲਕੁਲ। ਅੱਛਾ, ਸ਼ਾਇਰਾਂ ਦੇ ਬਾਰੇ ਤਾਂ ਗੱਲ ਸੁਣੀ ਜਾਂਦੀ ਕਿ ਸ਼ਾਇਰ ਪੈਦਾਇਸ਼ੀ ਹੁੰਦੇ ਜੀ। ਜਿਹੜੇ ਸ਼ਾਇਰ, ਮੇਰਾ ਵੀ ਥੋੜ੍ਹਾ ਬਹੁਤ ਤਾਲੁਕ ਆ ਸ਼ੇਰ ਅਦਬ ਦੇ ਨਾਲ। ਤੁਸੀਂ ਵੀ ਲਿਖਦੇ ਹੋ। ਅਸੀਂ ਸਾਡੇ ਤੋਂ ਕੋਈ ਸਵਾਲ ਕਰੇ ਨਾ ਕਿ ਤੁਸੀਂ ਸ਼ਾਇਰ ਕਿਵੇਂ ਬਣੇ ਸੀ, ਕਹਿੰਦੇ ਅਸੀਂ ਤਾਂ ਪੈਦਾਇਸ਼ੀ ਹਾਂ। ਔਰ ਮੈਂ ਇਹ ਸਵਾਲ ਕਈ ਸ਼ਾਇਰਾਂ ਦੋਸਤਾਂ 'ਤੇ ਵੀ ਕੀਤਾ, ਸਾਰੇ ਇਹੀ ਅੱਗੋਂ ਜਵਾਬ ਦਿੰਦੇ ਨੇ। ਅੱਛਾ, ਇਹ ਜਿਹੜੇ ਸਦਾਕਾਰ ਨੇ ਇਹ ਵੀ ਪੈਦਾਇਸ਼ੀ ਹੁੰਦੇ ਨੇ? ਅੱਛਾ, ਇਹਦੇ 'ਚ ਨਾ ਮੇਰਾ ਇਹ ਖਿਆਲ ਆ ਕਿ ਕਿਸੇ ਹੱਦ ਤੱਕ ਕੁਛ ਫਨੂਨ ਐਸੇ ਨੇ ਜਿਹੜੇ ਸਿੱਖੇ ਜਾ ਸਕਦੇ ਨੇ। ਜਿੱਦਾਂ ਲੋਕ ਰਕਸ ਸਿੱਖਦੇ ਨੇ, ਜਿੱਦਾਂ ਲੋਕ ਗੁਲੂਕਾਰੀ ਸਿੱਖਦੇ ਨੇ, ਜਿੱਦਾਂ ਲੋਕ ਤਬਲਾ ਵਜਾਉਣਾ ਸਿੱਖਦੇ ਨੇ, ਹਾਰਮੋਨੀਅਮ ਵਜਾਉਣਾ ਸਿੱਖਦੇ ਨੇ, ਹੈ ਨਾ। ਅੱਛਾ, ਇਹਦੇ 'ਚ ਕੁਝ ਚੀਜ਼ਾਂ ਸਿੱਖੀਆਂ ਜਾ ਸਕਦੀਆਂ, ਲੇਕਿਨ ਕਿਹੜੀ ਧੁਨ ਆ, ਹੈ ਨਾ, ਉਹ ਇੱਕ ਅਤਾ ਵਾ। ਤੁਸੀਂ ਹਾਰਮੋਨੀਅਮ 'ਤੇ ਵਜਾ ਸਕਦੇ ਹੋ, ਲੇਕਿਨ ਹਰ ਹਾਰਮੋਨੀਅਮ ਵਜਾਉਣ ਵਾਲਾ ਧੁਨ ਤਖਲੀਕ ਨਹੀਂ ਕਰ ਸਕਦਾ। ਉਹ ਇੱਕ ਅਲੱਗ ਤੋਂ ਚੀਜ਼ ਹੈ। ਬਿਲਕੁਲ। ਇੱਦਾਂ ਹੀ ਇੱਕ ਸਦਾਕਾਰ ਹੈ, ਇੱਕ ਤਾਂ ਚਲੋ ਧੱਕਾ ਧੁੱਕਾ ਲਾ ਕੇ ਬਣ ਜਾਂਦਾ, ਲੇਕਿਨ ਇੱਕ ਇਸ ਤਰ੍ਹਾਂ ਦਾ
ਜਿਹਨੂੰ ਸੁਣਨ ਵਾਲੇ ਵੀ ਇਹ ਸਮਝਦੇ ਨੇ ਔਰ ਹੁੰਦਾ ਵੀ ਇਸ ਤਰ੍ਹਾਂ ਕਿ ਉਹ ਬੰਦੇ ਕਹਿੰਦੇ ਖੁਦਾ ਦਾਦ ਹੈ। ਇਹ ਹੈ। ਅੱਛਾ, ਮੇਰਾ ਜਿਹੜਾ ਲੜਕਪਨ ਆ ਨਾ, ਚੂੰਕਿ ਨਾਜ਼ਰੀਨ ਮੇਰੀ ਤੇ ਗਜ਼ਨਫਰ ਨਾਤਕ ਸਾਹਿਬ ਦੀ ਫੀਲਡ ਇੱਕੋ ਜਿਹੀ ਹੈ। ਬਿਲਕੁਲ, ਮੈਂ ਵੀ ਰੇਡੀਓ ਦੇ ਨਾਲ ਇੱਕ ਅਰਸਾ ਰਿਹਾ। ਹਾਂਜੀ, ਮੈਨੂੰ ਹਾਲੇ ਵੀ ਕੋਈ ਪੁੱਛੇ ਨਾ ਤੇ ਟੀਵੀ ਤੋਂ ਜ਼ਿਆਦਾ ਮੈਨੂੰ ਆਪਣੇ ਆਪ ਨੂੰ ਇਹ ਕਹਿਣਾ ਅੱਛਾ ਲੱਗਦਾ ਹੈ ਕਿ ਮੈਂ ਰੇਡੀਓ ਸਦਾਕਾਰ ਹਾਂ। ਸਹੀ। ਅੱਛਾ, ਮੈਂ ਸਕੂਲ ਲਾਈਫ 'ਚ ਮੁਖਤਲਿਫ ਚੀਜ਼ਾਂ ਬੋਲਦਾ ਸੀ, ਗੁਣਗੁਣਾਉਂਦਾ ਸੀ। ਮੈਨੂੰ ਉਸ ਵੇਲੇ ਸਹੀ ਤਰ੍ਹਾਂ ਨਾਲ ਸ਼ਾਇਦ ਉਰਦੂ ਵੀ ਪੜ੍ਹਨਾ ਨਹੀਂ ਸੀ ਆਉਂਦੀ ਜੀ, ਜਦੋਂ ਦਾ ਇਹ ਸ਼ੌਕ ਪੈਦਾ ਹੋਇਆ। ਜਦੋਂ ਦਾ, ਤੇ ਮੈਂ ਸਮਝਦਾ ਸੀ ਕਿ ਮੇਰੇ ਅੰਦਰ ਕੋਈ ਚੀਜ਼ ਆ। ਲੇਕਿਨ ਜਦੋਂ ਮੈਂ ਰੇਡੀਓ ਸਦਾਕਾਰ ਬਣਿਆ ਤੇ ਫਿਰ ਮੈਨੂੰ ਲੱਗ ਰਿਹਾ ਸੀ ਕਿ ਮੈਂ ਹੈ ਹੀ ਸ਼ਾਇਦ ਰੇਡੀਓ ਦਾ ਬੰਦਾ ਸੀ। ਅੱਛਾ, ਤੁਹਾਨੂੰ ਵੀ ਇੰਝ ਲੱਗਦਾ ਸੀ? ਮੈਂ ਅਸਲ 'ਚ ਨਾ ਪਹਿਲਾਂ ਰੇਡੀਓ ਸੁਣਨਾ ਸ਼ੁਰੂ ਕੀਤਾ ਤੇ ਬਲਕਿ ਮੈਨੂੰ ਯਾਦ ਆ ਗਿਆ 7ਵੀਂ ਕਲਾਸ ਵਿੱਚ ਨਾ, ਤੇ ਗੌਰਮੈਂਟ ਟੈਕਨੀਕਲ ਹਾਈ ਸਕੂਲ 'ਚ ਮੈਂ ਮੈਟ੍ਰਿਕ ਕੀਤਾ ਤੇ ਮੈਂ 7ਵੀਂ ਕਲਾਸ 'ਚ ਸੀ। ਕੋਈ ਰੇਡੀਓ ਵੱਲੋਂ ਨਾ ਆਏ ਦੋਸਤ ਸਾਥੀ, ਉਹਨਾਂ ਨੇ ਕਿਹਾ ਜੀ ਕੁਇਜ਼ ਪ੍ਰੋਗਰਾਮ ਹੋ ਰਿਹਾ ਰੇਡੀਓ 'ਚ, ਕਿਹਨਾਂ ਬੱਚਿਆਂ ਨੇ ਹਿੱਸਾ ਲੈਣਾ ਤੇ ਆਪਣੇ ਨਾਮ ਲਿਖਵਾ ਦੇਣ। ਮੈਂ ਨਾਮ ਲਿਖਵਾ ਦਿੱਤਾ। ਅੱਛਾ, ਇਤਫਾਕ ਇਹ ਹੋਇਆ ਕਿ ਉਹਨਾਂ ਨੇ ਬੁਲਾਏ ਨਹੀਂ, ਜਾਂ ਉਹਨਾਂ ਦਾ ਪ੍ਰੋਗਰਾਮ ਪੋਸਟਪੋਨ ਹੋ ਗਿਆ, ਅੱਗੇ ਚਲਾ ਗਿਆ ਜਾਂ ਨਾ ਹੋਇਆ। ਅੱਛਾ, ਉਦੋਂ ਉਹਨਾਂ ਮੈਨੂੰ ਸ਼ੌਕ ਕਹਿ ਲਓ ਕਿ 7ਵੀਂ ਕਲਾਸ ਵਿੱਚ ਨਾ ਪੈਦਾ ਹੋ ਗਿਆ। ਫਿਰ ਜਦੋਂ ਮੈਂ 12ਵੀਂ ਕਲਾਸ ਵਿੱਚ ਹੋਇਆ ਨਾ, ਉਦੋਂ ਮੈਂ ਪਹਿਲੀ ਦਫਾ ਮੈਂ ਰੇਡੀਓ ਸਟੇਸ਼ਨ ਗਿਆ। ਕਹਿੰਦੇ ਤੁਸੀਂ ਇੱਕ ਦਰਖਾਸਤ ਲਿਖੋ ਸਟੇਸ਼ਨ ਡਾਇਰੈਕਟਰ ਸਾਹਿਬ ਦੇ ਨਾਮ, ਤੇ ਉਹ ਤੁਹਾਡੇ ਪ੍ਰਿੰਸੀਪਲ ਸਾਹਿਬ ਉੱਤੇ ਸਾਈਨ ਕਰਨਗੇ। ਮੈਂ ਕਿਹਾ ਇਹ ਤਾਂ ਬੜਾ ਲੰਬਾ ਚੌੜਾ ਕੰਮ ਆ। ਤੇ ਬਹਰਹਾਲ ਮੈਂ ਨਾ ਫਿਰ ਇੱਕ ਅਖਬਾਰ ਸੀ ਉਸ ਦੌਰ ਦਾ ਬੜਾ ਮਾਰੂਫ, ਰੋਜ਼ਨਾਮਾ ਆਵਾਮ, ਉਹਦੇ 'ਚ ਮੈਂ ਲਿਖਣਾ ਸ਼ੁਰੂ ਕੀਤਾ। ਉਹ ਮੇਰਾ ਇੱਕ ਦੋਸਤ ਕਾਲਜ ਆਇਆ, ਉਹਨੇ ਕਿਹਾ ਕਿ ਜੀ ਅਖਬਾਰ ਵਾਲੇ ਦੇ ਕੋਈ ਨਹੀਂ ਦਿੰਦੇ ਪੈਸੇ, ਤੇ ਰੇਡੀਓ 'ਚ ਨਾ ਚੈੱਕ ਇੱਕ ਮਿਲਦਾ। ਤੇ ਮੈਂ ਕਿਹਾ ਚਲੋ ਚੈੱਕ ਨੂੰ ਵੀ ਚੈੱਕ ਕਰਦੇ ਨੇ। ਤੇ ਮੈਂ ਗਿਆ, ਉਹਦੇ ਪ੍ਰੋਡਿਊਸਰ ਸਨ ਸ਼ਿਰਾਜ਼ ਸਲੀਮ ਮੀਆਂ। ਮੈਂ ਨਾ ਰਿਸੈਪਸ਼ਨ 'ਤੇ ਸੀ ਤੇ ਸ਼ਿਰਾਜ਼ ਸਾਹਿਬ ਆਏ, ਤੇ ਉਹ ਜਿਹੜਾ ਸਿਕਿਉਰਿਟੀ ਅਫੀਸਰ ਸੀ ਜਾਂ ਮੌਜੂਦ ਸੀ, ਉਹਨਾਂ ਨੇ ਕਿਹਾ ਸ਼ਿਰਾਜ਼ ਸਾਹਿਬ ਨੂੰ ਮੁਖਾਤਬ ਕਰਕੇ ਕਿ ਇੱਕ ਮੁੰਡਾ ਆਇਆ। ਤੇ ਉਹ ਸ਼ਿਰਾਜ਼ ਸਾਹਿਬ ਨੇ ਮੇਰੇ ਮੋਢਿਆਂ ਦਾ ਹੱਥ ਰੱਖਿਆ, ਮੈਨੂੰ ਲੈ ਗਏ ਆਪਣੇ ਕਮਰੇ 'ਚ ਤੇ ਮੈਨੂੰ ਕਹਿਣ ਲੱਗੇ ਕੀ ਕਰਦਾ? ਮੈਂ ਕਿਹਾ ਜੀ ਮੈਂ ਲਿਖਦਾ, ਅਖਬਾਰਾਂ 'ਚ ਛਪਦਾ ਵਾਂ। ਉਹ ਬਸ ਫਿਰ ਚੱਲ ਉਹ 1993 ਦੀ ਗੱਲ ਹੈ, ਫਰਵਰੀ ਦੀ ਨਾ। ਫਿਰ ਮੇਰੀ ਤਹਿਰੀਰਾਂ ਨਸ਼ਰ ਹੋਣੀ ਸ਼ੁਰੂ ਹੋ ਗਈਆਂ। ਫਿਰ ਰੇਡੀਓ ਦਾ ਇੱਕ ਜਨੂਨ ਹੋ ਗਿਆ। ਤੇ ਬਲਕਿ ਇੱਕ ਨਾ ਦਿਲਚਸਪ ਗੱਲ, ਜਦੋਂ ਅਸੀਂ ਮੁੰਡੇ ਖੁੰਡੇ ਸੀ ਤੇ ਹੁਣ ਵੀ ਲੋਕਾਂ ਨੂੰ ਇਹ ਸ਼ੌਕ ਹੁੰਦਾ ਹੈ ਪਿੱਛੇ ਮੁੜ ਕੇ ਦੇਖੀਏ ਕਿ ਕੁੜੀ ਦੀ ਸ਼ਕਲ ਕਿੱਦਾਂ ਦੀ ਹੈ। ਮੈਨੂੰ ਇਹ ਕਦੇ ਨਹੀਂ ਹੋਇਆ, ਮੈਨੂੰ ਆਵਾਜ਼ ਦਾ ਹੀ ਹੋਇਆ ਕਿ ਆਵਾਜ਼ ਇਹਦੀ ਕਿੱਦਾਂ ਦੀ ਹੈ। ਆਵਾਜ਼ ਕਿੱਦਾਂ ਦੀ ਹੈ। ਤੁਸੀਂ ਆਪਣੇ ਆਪ ਨੂੰ ਤਾਂ ਮਤਲਬ ਪੈਦਾਇਸ਼ੀ ਤੋਂ ਸਮਝਦੇ ਹੋ ਕਿ? ਹਾਂਜੀ, ਦੇਖੋ ਕੁਦਰਤ ਦੇ, ਅਗਰ ਅਸੀਂ ਇਹ ਗੱਲ ਨੂੰ ਅਗਰ ਇੱਦਾਂ ਤੋਰੀਏ ਜਾਂ ਸਮਝੀਏ ਕਿ ਕੁਦਰਤ ਦੇ ਨਾ ਆਪਣੇ ਫੈਸਲੇ ਹੁੰਦੇ ਆ, ਤੇ ਉਹ ਉਧਰ ਨੂੰ ਬੰਦਾ ਆਪੇ ਚੱਲ ਪੈਂਦਾ ਵਾ। ਅਗਰ ਉਹ ਕੁਦਰਤ ਦਾ ਫੈਸਲਾ ਨਹੀਂ ਹੈ ਤੇ ਬੰਦਾ ਚੱਲਦਾ ਧੱਕੇ ਧੁੱਕੇ ਖਾਂਦਾ ਫਿਰ ਵਾਪਸ ਆ ਜਾਂਦਾ। ਤੇ ਕੁਦਰਤ ਨੇ ਮੁਖਤਲਿਫ ਲੋਕਾਂ ਨੂੰ ਮੁਖਤਲਿਫ ਕੰਮਾਂ ਵਾਸਤੇ ਡਿਊਟੀ ਲਾਈ ਹੈ ਇਨਸਾਨਾਂ ਦੀ। ਕਿੰਨੇ ਕੁ ਵਰੇ ਹੋ ਗਏ ਹੋਣਗੇ ਤੁਹਾਨੂੰ ਰੇਡੀਓ ਕਰਦਿਆਂ? ਕੋਈ ਮਹਿਲ ਹੋ ਹੀ ਗਏ, ਕੋਈ 33 ਕੁ ਸਾਲ ਤੇ ਹੋ ਗਏ। ਬੜਾ ਇੱਕ ਜ਼ਿੰਦਗੀ ਦਾ, ਹਾਂਜੀ, ਬਹੁਤ ਕੀਮਤੀ ਸਾਲ। ਹਾਂਜੀ, ਕੀਮਤੀ ਸਾਲ ਨੇ। ਬਿਲਕੁਲ। ਤੁਸੀਂ ਮੁਤਮਿਨ ਹੋ? ਬਹੁਤ ਹੱਦ ਤੱਕ ਅੱਛਾ ਹੈ, ਮਤਲਬ। ਅੱਛਾ। ਅੱਛਾ, ਮੈਂ ਆਮ ਇਹ ਇੱਕ ਤਾਸਰ ਹੁਣ ਪੈਦਾ ਹੋ ਰਿਹਾ ਕਿ ਰੇਡੀਓ ਖਤਮ ਹੁੰਦਾ ਜਾ ਰਿਹਾ। ਅੱਛਾ, ਇਹ ਤਾਸਰ ਨਾ ਕੋਈ 30 ਕੁ ਸਾਲ ਪਹਿਲਾਂ ਵੀ ਮੈਂ ਦੇਖਿਆ। ਫਿਰ ਕੁਛ ਨਿੱਜੀ ਰੇਡੀਓਜ਼ ਆਏ, ਉਹਨਾਂ ਨੇ ਲੋਕਾਂ ਦੀ ਦਿਲਚਸਪੀ ਖਿੱਚੀ, ਲੋਕੀ ਸੁਣਨਾ ਸ਼ੁਰੂ ਹੋ ਗਏ। ਫਿਰ ਇੱਕ ਟਾਈਮ ਆ ਰਿਹਾ ਜਾਂ ਆਇਆ ਕਿ ਨਿੱਜੀ ਰੇਡੀਓ ਵੀ ਆਪਣੀ ਉਹ ਮਕਬੂਲੀਅਤ ਉਹਨੇ ਖੋ ਦਿੱਤੀ। ਲੇਕਿਨ ਅਗਰ ਅਸੀਂ ਗੱਲ ਨੂੰ ਇੱਦਾਂ ਸਮਝਣ ਦੀ ਕੋਸ਼ਿਸ਼ ਕਰੀਏ ਕਿ ਜਿਹੜੀ ਆਵਾਜ਼, ਇਹ ਦੇਖੋ ਬੱਚਾ ਜਦੋਂ ਦੁਨੀਆ 'ਚ ਆਉਂਦਾ ਨਾ, ਉਹ ਜਦੋਂ ਰੋਣਾ ਵੀ ਇੱਕ ਆਵਾਜ਼ ਹੈ। ਅਤੇ ਉਦੋਂ ਅਖਜ਼ੇ ਕਰਦੇ ਨੇ ਕਿ ਬੱਚਾ ਨਾਰਮਲ ਆ। ਆਵਾਜ਼ ਉਹਦੀ ਜ਼ਿੰਦਗੀ ਦੀ, ਉਹਦੀ ਤੰਦਰੁਸਤੀ ਦੀ, ਸਿਹਤ ਦੀ ਅਲਾਮਤ ਦੇ ਤੌਰ 'ਤੇ ਸਾਹਮਣੇ ਆਉਂਦੀ ਹੈ। ਅਤੇ ਫਿਰ ਸਾਡਾ ਤਾਂ ਇਹ ਅਕੀਦਾ ਵੀ ਹੈ ਕਿ ਜਦੋਂ ਦੁਨੀਆ ਖ਼ਤਮ ਹੋਣੀ, ਇੱਕ ਆਵਾਜ਼ ਤੋਂ ਹੀ ਖ਼ਤਮ ਹੋਣੀ ਹੈ। ਬਿਲਕੁਲ। ਅਤੇ ਆਵਾਜ਼ ਤੇ ਉੱਦਾਂ ਨਹੀਂ ਇਹ ਮੁੱਕ ਸਕਦੀ, ਨਾ ਇਹ ਮੁੱਕਣੀ ਹੈ। ਲੇਕਿਨ ਇਹਦੇ ਤਰੀਕੇ ਮੁਖਤਲਿਫ ਹੋ ਸਕਦੇ ਨੇ।
ਅਗਰ ਰੇਡੀਓ ਨਹੀਂ ਤਾਂ ਕੋਈ ਹੋਰ ਫੋਰਮ ਦੇ ਕਹਿ ਲਓ ਹਾਂਜੀ ਜਾਂ ਕਿਸੇ ਹੋਰ ਸ਼ਕਲ 'ਚ ਆਵਾਜ਼ ਜਿਹੜੀ ਹੈ ਨਾ। ਅੱਛਾ, ਇੱਕ ਹੋਰ ਵੀ ਮੈਂ ਤੁਹਾਨੂੰ ਦੱਸਾਂ ਗੱਲ ਕਿ ਮੁਖਤਲਿਫ ਮੀਡੀਅਮ ਨੇ, ਜਿਸ ਤਰ੍ਹਾਂ ਫਿਲਮ ਆ, ਟੈਲੀਵਿਜ਼ਨ ਆ, ਥੀਏਟਰ ਆ, ਲੇਕਿਨ ਰੇਡੀਓ ਜਾਂ ਆਵਾਜ਼ ਉਹ ਮਤਲਬ ਮੀਡੀਅਮ ਆ ਜਾਂ ਉਹ ਤਰੀਕਾ ਜਿਹੜਾ ਤੁਹਾਨੂੰ ਨੀਂਦ ਤੱਕ ਲੈ ਜਾਂਦਾ। ਤੁਸੀਂ ਕਾਨਾ ਲਾਇਆ, ਰੇਡੀਓ ਲਾਇਆ, ਜਾਂ ਤੁਸੀਂ ਕੋਈ ਆਡੀਓ ਸੁਣਦੇ ਹੋ ਅਤੇ ਸੁਣਦੇ ਸੁਣਦੇ ਸੌ ਜਾਂਦੇ ਹੋ, ਅਤੇ ਫਿਰ ਟੂਟਾ ਖੋਲ੍ਹਦੀ, ਫਿਰ ਤੁਸੀਂ ਬੰਦ ਕਰ ਦਿਓ। ਇਹ ਜਿਹੜਾ ਇੱਕ ਲਮਸ ਵੀ ਹੈ ਅਤੇ ਕੁਰਬਤ ਵੀ ਹੈ, ਉਹ ਹੋਰ ਕਿਸੇ ਚੀਜ਼ ਨਾਲ ਨਹੀਂ ਹੋ ਸਕਦੀ। ਬਹੁਤ ਜ਼ਬਰਦਸਤ, ਇਹ ਆਵਾਜ਼ ਦੇ ਨਾਲ ਹੀ ਤੁਹਾਡੀ ਹੈ। ਸੋਹਣੀ ਗੱਲ ਕੀਤੀ। ਅਸੀਂ ਤੂੰ ਚੈੱਕ ਦੀ ਗੱਲ ਕਰ ਰਹੇ ਸੀ। ਮੈਂ ਜਦੋਂ ਰੇਡੀਓ 'ਤੇ ਆਇਆ ਅਤੇ ਮੈਂ ਪਹਿਲਾ ਪ੍ਰੋਗਰਾਮ ਸ਼ਾਮਲ ਹੋਇਆ ਅਤੇ ਮੈਨੂੰ 50 ਰੁਪਏ ਦਾ ਚੈੱਕ ਮਿਲਿਆ। ਅੱਛਾ, ਮੈਂ ਉਸ ਵੇਲੇ ਸਟੂਡੈਂਟ ਸੀ। ਹਾਂਜੀ। ਅੱਛਾ, ਉਸ ਤੋਂ ਬਾਅਦ ਇਹ ਬਈ 92-93 ਦੀ ਗੱਲ ਹੈ। ਜੀ ਬਿਲਕੁਲ, ਹਾਂਜੀ। ਮੈਂ ਉਸ ਵੇਲੇ ਐਜ਼ ਏ ਮਹਿਮਾਨ, ਹਾਂਜੀ, ਪ੍ਰੋਫੈਸ਼ਨ ਦੇ ਤੌਰ 'ਤੇ ਮੈਂ ਬਾਅਦ ਵਿੱਚ ਇੱਧਰ ਆਇਆ। ਜੀ ਜੀ। ਅੱਛਾ, ਫਿਰ ਮੈਨੂੰ 75 ਰੁਪਏ ਦਾ ਚੈੱਕ ਮਿਲਿਆ। ਅੱਛਾ, ਮੈਂ ਲੈ ਕੇ ਬੈਂਕ 'ਚ ਗਿਆ ਕੈਸ਼ ਕਰਨ, ਉਹਨੇ ਕਿਹਾ ਜੀ ਪਹਿਲੇ 500 ਦਾ ਅਕਾਊਂਟ ਖੁਲਵਾਓ। ਅੱਛਾ ਅੱਛਾ। ਮੈਂ ਕਿਹਾ ਵੀ 50 ਰੁਪਏ ਦਾ ਮੇਰਾ ਚੈੱਕ ਆ ਅਤੇ 500 ਦਾ ਮੈਂ ਅਕਾਊਂਟ ਖੁਲਾਵਾਂ। ਹਾਂ, ਫਿਰ ਮੈਂ ਵਾਪਸ ਰੇਡੀਓ 'ਤੇ ਆਇਆ ਅਤੇ ਮੈਂ ਕਿਹਾ ਜੀ ਇਹਨੂੰ ਓਪਨ ਕਰ ਦਿਓ ਜੀ। ਹਾਂ, ਓਪਨ ਕਰਤਾ, ਫਿਰ 2 Open ਜਗ੍ਹਾ ਕਰ ਦਿਓ। ਸਾਈਨ ਹੋਏ। ਉਹਨਾਂ ਨੇ ਸਾਈਨ ਸੂਨ ਕੀਤੇ, ਫਿਰ ਅਗਲਿਆਂ ਨੇ ਕਿਹਾ ਜੀ ਇਹ ਤਾਂ ਐਕਸਪਾਇਰ ਹੋ ਗਿਆ ਜੀ। ਅੱਛਾ ਅੱਛਾ, 2 ਚੈੱਕ ਕੈਸ਼ ਨਹੀਂ ਕਰਵਾ। ਅੱਛਾ, ਇਹ ਰੇਡੀਓ ਪਾਕਿਸਤਾਨ ਦੇ ਜ਼ਿੰਮੇ ਤੁਹਾਡੇ। ਮੈਂ ਹਲੇ ਰਿਕਾਰਡ ਦੇ ਵਿੱਚ ਰੱਖੇ ਹੋਏ ਆ ਕਿ ਮੇਰੇ ਪਹਿਲਾ ਰੇਡੀਓ ਦਾ ਜਿਹੜਾ ਪ੍ਰੋਗਰਾਮ ਸੀ ਉਹਦੇ 'ਚ ਮੈਨੂੰ 50 ਰੁਪਏ ਅੱਛਾ, ਮਿਲੇ। ਮੈਨੂੰ ਜਦੋਂ ਪਤਾ, ਤੁਹਾਨੂੰ ਕਿੰਨੇ ਮਿਲੇ? ਅੱਛਾ ਮੈਂ ਤੁਹਾਨੂੰ ਦੱਸਦਾ, ਮੈਂ ਜਦੋਂ ਪ੍ਰੋਗਰਾਮ ਰਿਕਾਰਡ ਕਰਵਾਤਾ ਨਾ, ਅਤੇ ਮੈਂ ਨਾ ਜ਼ਰਾ ਦੇਖਿਆ ਜਿੱਦਾਂ ਬੰਦਾ ਮੂੰਹ ਦੇਖਦਾ ਹੁੰਦਾ, ਅਤੇ ਫਿਰ ਮੈਨੂੰ ਪਤਾ ਲੱਗਿਆ ਕਿ ਜਦੋਂ ਪ੍ਰੋਗਰਾਮ ਨਸ਼ਰ ਹੋ ਜਾਂਦਾ ਨਾ ਉਦੋਂ ਚੈੱਕ ਮਿਲਦਾ। ਅੱਛਾ, ਜਿੱਦਣ ਪ੍ਰੋਗਰਾਮ ਨਸ਼ਰ ਹੋਇਆ ਨਾ ਅਤੇ ਮੈਂ ਰੇਡੀਓ ਪਹੁੰਚ ਗਿਆ, ਮੈਂ ਕਿਹਾ ਸਾਰੇ ਚੈੱਕ ਪ੍ਰੋਡਿਊਸਰ ਸਾਹਿਬ ਨੂੰ, ਉਹਨਾਂ ਨੇ ਕਿਹਾ ਕਿ ਇਹਨੂੰ ਨਾ ਕੁਛ ਦਿਨ ਲੱਗ ਜਾਂਦੇ। ਅਤੇ ਉਹ ਖੈਰ ਕੁਛ ਦਿਨ ਲੱਗੇ ਅਤੇ ਮੈਂ ਨਾ ਅਕਾਊਂਟਸ ਬ੍ਰਾਂਚ ਚੈੱਕ ਲਿਆ। ਉਹ ਕਿਸੇ ਨੇ ਮੈਨੂੰ ਕਿਹਾ ਇਹਨੂੰ ਯਾਰ ਓਪਨ ਕਰਾ ਲਾ। ਮੈਂ ਓਪਨ ਕਰਾ ਲਿਆ ਇਹਨੂੰ ਉੱਥੇ ਹੀ ਨਾ, ਮੈਂ ਓਪਨ ਕਰਾ ਲਿਆ। ਅਤੇ ਉਹ ਜਦੋਂ ਮੈਂ ਫਿਰ ਚੈੱਕ ਕੈਸ਼ ਕਰਾਉਣ ਤੋਂ ਪਹਿਲਾਂ ਨਾ ਉਹਨੂੰ ਕਦੇ ਮੈਂ ਫੋਟੋ ਕਾਪੀ ਕਰਵਾ ਲਈ। ਮੈਂ ਕਿਹਾ ਪਹਿਲਾ ਚੈੱਕ ਹੈ ਅਤੇ ਪਹਿਲੀ ਤਨਖਾਹ, ਪਹਿਲੀ ਮੁਹੱਬਤ, ਅਤੇ ਜਿਹੜੇ ਜਿਹੜੇ ਜ਼ਿੰਦਗੀ 'ਚ ਪਹਿਲੇ ਪਹਿਲੇ ਮੌਕੇ ਮੁਖਤਲਿਫ ਐਸੇ ਹੁੰਦੇ ਨੇ, ਉਹਨੂੰ ਬੰਦਾ ਨਾ ਯਾਦ ਰੱਖਣ ਦੀ ਸ਼ੌਰੀ ਕੋਸ਼ਿਸ਼ ਵੀ ਕਰਦਾ। ਉਹ ਫਿਰ ਮੈਨੂੰ ਫੋਟੋ ਕਾਪੀ ਕਰਵਾ ਲਿਆ ਸੀ। ਅੱਛਾ, ਉਹ ਚੈੱਕ ਸੀਗਾ 75 ਰੁਪਏ ਦਾ ਨਾ ਮੇਰਾ ਵੀ। ਅਤੇ ਹੁਣ ਵੈਸੇ ਰੇਡੀਓ ਦਾ ਮੁਆਵਜ਼ਾ ਨਿਸਬਤਨ ਬਿਹਤਰ ਹੋ ਗਿਆ। ਚਲੋ, ਹਾਂ, ਮਤਲਬ ਅੱਛਾ ਹੋ ਗਿਆ। ਅਕਾਊਂਟ ਬ੍ਰਾਂਚ ਚਲੇ ਜਾਈਏ ਨਾ ਤਾਂ ਹਲੇ ਵੀ ਉਹ ਤਕਰੀਬਨ ਇੰਨੇ ਚੱਕਾਂ ਦੀਆਂ ਨਾ ਦਥੀਆਂ ਪਈਆਂ ਹੁੰਦੀਆਂ, ਲੋਕ ਲੈਣ ਹੀ ਨਹੀਂ ਆਉਂਦੇ। ਹਾਂ, ਜਿਹੜੇ ਟਾਕਰ ਨੇ ਨਾ, ਜਿਹੜੇ ਗੈਸਟ ਆਉਂਦੇ ਨੇ, ਉਹਨਾਂ ਤੇ ਕਦੇ ਆਉਣਾ ਹੁੰਦਾ ਅਤੇ ਉਹ ਫਿਰ ਨਾ ਇੱਦਾਂ ਹੋ ਜਾਂਦਾ। ਲੇਕਿਨ ਜਿਹੜੇ ਰੈਗੂਲਰ ਪ੍ਰੋਗਰਾਮ ਜਿੱਦਾਂ ਅਸੀਂ ਕਰਦੇ ਹਾਂ, ਅਨਾਊਂਸਰ ਕੰਪੇਅਰਸ ਵਗੈਰਾ, ਉਹ ਤਾਂ ਫਿਰ ਤਾਕ 'ਚ ਹੁੰਦੇ ਨੇ ਜਦੋਂ ਚੈੱਕ ਆਏ ਅਤੇ ਇਸ ਤਰ੍ਹਾਂ। ਸਹੀ ਹੈ, ਬਿਲਕੁਲ। ਅੱਛਾ, ਰੇਡੀਓ ਦਾ ਸਵਾਲ ਦੇ ਕੇ ਵੀ ਵਜ੍ਹਾ ਵੈਸੇ ਮੁਆਵਜ਼ਾ ਘੱਟ ਮਿਲਣਾ ਜਾਂ ਨਾ ਮਿਲਣਾ। ਹਾਂ, ਨਾ ਮਿਲਣਾ ਵੀ ਹੈ। ਸਾਡੀ ਆਵਾਜ਼ ਅਗਰ ਸਾਡੀ ਗੌਰਮੈਂਟ ਸੁਣ ਲਵੇ ਅਤੇ ਇਹ ਲਹਿੰਦੇ ਪੰਜਾਬ ਦੀ ਯਾਨੀ ਪਾਕਿਸਤਾਨ ਦੀ ਗੌਰਮੈਂਟ ਦੀ ਵੀ ਤਵੱਜੋ ਆ ਅਤੇ ਚੜ੍ਹਦੇ ਪੰਜਾਬ, ਕਿਉਂਕਿ ਦੁੱਖ ਤਾਂ ਸਾਂਝਾ ਹੈ। ਬਿਲਕੁਲ, ਮੈਂ ਸਮਝਦਾ ਕਿ ਸ਼ਾਇਦ ਇਹ ਦੁੱਖ ਉੱਧਰ ਵੀ ਹੁਣ ਇਸੇ ਤਰ੍ਹਾਂ ਦਾ ਹੀ ਹੋਣਾ ਕਿ ਜਿੰਨੇ ਰੇਡੀਓ ਚੱਲਦੇ। ਅੱਛਾ, ਉਹ ਤਾਂ ਸ਼ਾਇਦ ਮੈਨੂੰ ਲੱਗਦਾ ਹਾਲਾਤ ਸ਼ਾਇਦ ਬਿਹਤਰ ਹੋ ਸਕਦਾ ਹੈ ਕਿਉਂਕਿ ਮੇਰੇ ਕੋਲ ਉਹ ਪੂਰੀਆਂ ਮਾਲੂਮਾਤ ਨਹੀਂ ਨੇ। ਹੁਣ ਅੱਜ ਇਹ ਮੌਕਾ ਅੱਛਾ, ਸ਼ਾਇਦ ਸੁਣ ਕੇ ਕੋਈ ਇੱਥੇ ਗੱਲ ਕਰੇ ਕਿ ਸਾਨੂੰ ਤਾਂ ਬੜੇ ਪੈਸੇ ਲੱਭਦੇ ਨੇ ਸਾਡੇ ਇਸ ਪ੍ਰੋਗਰਾਮ ਦੇ ਨੀਚੇ। ਰੇਡੀਓ ਜਲੰਧਰ ਹੈ ਅਤੇ ਉਹ ਕਹਿੰਦੇ ਸਾਨੂੰ ਤਾਂ ਬੜੇ ਪੈਸੇ, ਚੰਗੇ ਭਲੇ ਪੈਸੇ ਮਿਲ ਜਾਂਦੇ। ਇਹ ਐਸਾ ਹੋਵੇ ਕਿ ਇਹ ਲੋਕ ਬੜੇ ਕੀਮਤੀ ਹੁੰਦੇ ਨੇ, ਰੇਡੀਓ ਤੇ ਗੁਫ਼ਤਗੂ ਕਰਨ ਵਾਲੇ, ਗੱਲਬਾਤ ਕਰਨ ਵਾਲੇ, ਤੇ ਜਿਹੜੇ ਰੇਡੀਓ ਤੇ ਪ੍ਰਾਹੁਣੇ ਵੀ ਆਉਂਦੇ ਆ ਨਾ, ਇਹ ਵੀ ਬਹੁਤ ਨਾਯਾਬ ਲੋਕ ਹੁੰਦੇ, ਬੜੇ ਕੀਮਤੀ, ਲੱਭ ਕੇ ਨਾ ਇਹਨਾਂ ਦੀ ਕਦਰ ਕਰਨੀ ਚਾਹੀਦੀ ਹੈ। ਤੇ ਹੋਰ ਕੰਮਾਂ 'ਚ ਵੀ ਤੇ ਗੌਰਮੈਂਟ ਪੈਸਾ ਖਰਚਦੀ ਆ, ਤੇ ਇਹਦੇ ਵਿੱਚ ਵੀ ਇਹ ਦੇਖਣਾ ਚਾਹੀਦਾ ਗੌਰਮੈਂਟ। ਅੱਛਾ ਜੀ, ਤੁਸੀਂ ਬਹੁਤ ਸਾਰੇ ਪ੍ਰੋਗਰਾਮ ਕੀਤੇ। ਪਹਿਲੇ ਤਾਂ ਤੁਸੀਂ ਬਤੌਰ ਮਹਿਮਾਨ ਆਉਂਦੇ ਸੀ, ਫਿਰ ਬਾਕਾਇਦਾ ਪ੍ਰੋਗਰਾਮ ਤੁਸੀਂ ਕਿਹੜਾ ਪ੍ਰੋਗਰਾਮ ਕੀਤਾ? ਪਹਿਲਾ ਪ੍ਰੋਗਰਾਮ ਸੀ ਅਜ਼ਮੇ ਨੌਜਵਾਨਾਂ ਦਾ ਪ੍ਰੋਗਰਾਮ ਨਾ, ਉਹਦੇ ਪ੍ਰੋਡਿਊਸਰ ਪਹਿਲਾਂ ਸ਼ਿਰਾਜ਼ ਅਸਲਮ ਮੀਆਂ ਸਾਹਿਬ ਸਨ, ਫਿਰ ਜਵੇਦ ਅਖਤਰ ਸਾਹਿਬ। ਮੈਂ ਜਵੇਦ ਅਖਤਰ ਸਾਹਿਬ ਦੇ ਪ੍ਰੋਗਰਾਮ 'ਚ ਸ਼ਾਮਲ ਹੋਇਆ ਸੀ। ਨਜ਼ਾਕਤ ਸ਼ਕੀਲਾ, ਹਾਂਜੀ, ਇਹ ਦੋਨੋਂ ਸੀਨੀਅਰ ਲੋਕ ਸੀ। ਇਹ ਜਵੇਦ ਸਾਹਿਬ ਤੇ ਮੈਡਮ ਨਜ਼ਾਕਤ ਸ਼ਕੀਲਾ, ਇਹ ਦੋਨੋਂ ਉਹਨਾਂ ਦੀ ਰਿਟਾਇਰਮੈਂਟ ਹੋ ਗਈ। ਦੋਨੋਂ ਸਟੇਸ਼ਨ ਡਾਇਰੈਕਟਰ ਲਾਹੌਰ ਬਣ ਕੇ ਨਾ ਰਿਟਾਇਰ ਹੋਏ ਨੇ। ਕਿੰਨੇ ਪ੍ਰੋਗਰਾਮ ਹੁਣ ਤੱਕ ਤੁਸੀਂ ਕਰ ਚੁੱਕੇ ਹੋ ਜੀ ਮੇਜ਼ਬਾਨੀ ਬਤੌਰ? ਮੇਰੇ ਖਿਆਲ ਹਜ਼ਾਰਾਂ 'ਚ ਹੋਏ ਹੋਣਗੇ, ਉੱਥੇ ਵੀ ਕੀਤੇ ਆ ਤੇ ਜਿੱਥੇ ਅਸੀਂ ਬੈਠੇ ਹਾਂ 103 ਇੱਥੇ ਵੀ ਵੇਪਰਾਂ ਪ੍ਰੋਗਰਾਮ ਕੀਤੇ, ਲਾਈਵ ਵੀ ਕੀਤੇ, ਰਿਕਾਰਡਿੰਗ ਵੀ, ਲਿਖੇ ਵੀ ਡਰਾਮੇ ਵਗੈਰਾ ਕੋਈ ਕਈ। ਯਾਨੀ ਉਹਦੇ ਫਿਰ ਨਾ ਇੱਕ ਓੜਨਾ ਵਿਛੋਣਾ ਹੀ ਰੇਡੀਓ ਰਿਹਾ ਨਾ ਫਿਰ।
ਤੇ ਤੁਹਾਡਾ ਕਿਹੜਾ ਪ੍ਰੋਗਰਾਮ ਕਰਕੇ ਤੁਹਾਨੂੰ ਤੁਸੀਂ ਜ਼ਿਆਦਾ ਖੁਸ਼ੀ ਮਹਿਸੂਸ ਕੀਤੀ ਹੈ? ਇਹਦਾ ਤਾਲੁਕ ਵੀ ਹੈ ਤੇ ਕੈਫੀਅਤ ਨਾਲ ਨਾ, ਕਦੇ ਤੁਹਾਨੂੰ ਕੋਈ ਕੰਮ ਕਰਕੇ ਖੁਸ਼ੀ ਹੁੰਦੀ ਹੈ, ਕਦੇ ਫਿੱਕਾ ਰੰਗ ਲਾ ਕੇ ਖੁਸ਼ੀ ਹੋਈ, ਕਦੇ ਗਹਿਰਾ ਰੰਗ ਲਾ ਕੇ ਆਰਟਿਸਟ ਨੂੰ ਇਹ ਉਹ ਸਮਝਦਾ ਕਿੱਥੇ ਇਹ ਹੋਣਾ ਚਾਹੀਦਾ ਕੰਮ। ਅੱਛਾ, ਕੁਝ ਮੈਂ ਕਿਤੇ ਕਰੰਟ ਅਫੇਅਰ ਦੇ ਪ੍ਰੋਗਰਾਮ ਨੇ, ਇੰਟਰਵਿਊਜ਼ ਵਗੈਰਾ ਆਲਾ ਅਫਸਰਾਂ ਦੇ ਕੀਤੇ, ਉਹਦੇ 'ਚ ਇਹ ਹੈ ਕਿ ਮੈਂ ਸਮਝਦਾ ਸੀ ਕਿ ਮੈਂ ਇੱਕ ਪੁੱਲ ਦਾ ਕਿਰਦਾਰ ਅਦਾ ਕਰ ਰਿਹਾ ਆਵਾਮ ਤੇ ਹੁਕਾਮ ਦੇ ਵਿੱਚ ਨਾ, ਕਿ ਹੁਕਾਮ ਦੀ ਗੱਲ ਆਵਾਮ ਤੱਕ ਤੇ ਆਵਾਮ ਦੀ ਗੱਲ ਹੁਕਾਮ ਤੱਕ ਪਹੁੰਚਦੀ ਸੀ ਟੈਲੀਫੋਨ ਦੇ ਜ਼ਰੀਏ, ਉਹਦੀ ਇੱਕ ਆਪਣੀ ਖੁਸ਼ੀ ਹੁੰਦੀ ਸੀ। ਅੱਛਾ, ਫਿਰ ਮੈਂ ਕੁਛ ਤਹਿਰੀਰਾਂ ਲਿਖੀਆਂ, ਉਹ ਵੀ ਬੜਾ ਅੱਛਾ ਲੱਗਦਾ ਸੀ। ਫਿਰ ਗਾਣਿਆਂ ਦੇ ਪ੍ਰੋਗਰਾਮ ਕਰਕੇ ਵੀ ਬੜੀ ਖੁਸ਼ੀ ਹੁੰਦੀ ਸੀ ਕਿ ਕੋਈ ਚੀਜ਼ ਸਟੱਡੀ ਕਰਕੇ, ਜਾਣ ਕੇ, ਪੜ੍ਹ ਕੇ ਕਿ ਅਸੀਂ ਕੋਈ ਨਵੀਂ ਗੱਲ ਲੋਕਾਂ ਨੂੰ ਦੇ ਰਹੇ ਹਾਂ ਕਿ ਲੋਕੀ ਸੁਣ ਰਹੇ ਨੇ। ਉਰਦੂ ਜ਼ਿਆਦਾ ਉਰਦੂ ਹੀ ਕੀਤਾ ਵੈਸੇ, ਮੈਂ ਜ਼ਿਆਦਾ ਉਰਦੂ ਪੰਜਾਬੀ ਪ੍ਰੋਗਰਾਮ ਵੀ ਕੀਤੇ? ਹਾਂ, ਪੰਜਾਬੀ ਕੀਤੇ ਲੇਕਿਨ ਘੱਟ ਕੀਤੇ। ਹਾਲਾਂਕਿ ਮਾਂ ਬੋਲੀ ਪੰਜਾਬੀ ਸੀ, ਲੇਕਿਨ ਸ਼ੁਰੂ ਤੋਂ ਨਾ ਫਿਰ ਉਰਦੂ ਵਾਲੇ ਪਾਸੇ ਤੁਰ ਪਏ। ਕਦੇ ਇਹ ਅਹਿਸਾਸ ਹੋਇਆ ਕਿ ਮਾਂ ਬੋਲੀ ਦੇ ਪ੍ਰੋਗਰਾਮ ਘੱਟ ਕੀਤੇ ਨੇ? ਹਾਂਜੀ, ਹੁੰਦਾ ਕਈ ਦਫਾ ਹੁੰਦਾ। ਰੇਡੀਓ ਪਾਕਿਸਤਾਨ ਦੀ ਬਹੁਤ ਅਰਸਾ ਇਹ ਪਾਲਿਸੀ ਰਹੀ ਹੈ ਕਿ ਜਿਹੜਾ ਉਰਦੂ ਮੇਜ਼ਬਾਨ ਹੈ ਨਾ, ਉਹ ਉਰਦੂ ਪ੍ਰੋਗਰਾਮ ਕਰੇਗਾ ਅਤੇ ਪੰਜਾਬੀ ਜਿਹੜਾ ਨਾ ਪੰਜਾਬੀ ਕਰੇਗਾ। ਉਹਦੇ 'ਚ ਸ਼ਾਇਦ ਇਹ ਵੀ ਇੱਕ ਉਹਦੇ ਪਿੱਛੇ ਮਤਲਬ ਮੰਨਦੇ ਕਿ ਲਾਜਿਕ ਹੋਏਗੀ ਕਿ ਬੰਦੇ ਦੀ ਇੱਕ ਪਹਿਚਾਣ ਬਣ ਜਾਂਦੀ ਹੈ। ਲੇਕਿਨ ਰੇਡੀਓ ਪਾਕਿਸਤਾਨ ਫੈਸਲਾਬਾਦ ਨਾਲ ਮੈਂ ਦੋਨੇ ਹੀ ਇੱਕ ਮਤਲਬ ਅਰਸੇ 'ਚ ਨਾ, ਇੱਕ ਪੰਜਾਬੀ ਪ੍ਰੋਗਰਾਮ ਹੁੰਦਾ ਸੀ ਨਵੀਂ ਸਵੇਰ ਵੀ ਕੀਤਾ, ਅਤੇ ਉਸੇ ਦੌਰਾਨ ਹੀ ਇੱਕ ਉਰਦੂ ਪ੍ਰੋਗਰਾਮ ਹੁੰਦਾ ਸੀ ਰਾਬਤਾ ਕਰੰਟ ਅਫੇਅਰ ਦਾ ਨਾ, ਉਹ ਵੀ ਕੀਤਾ। ਜਿਹੜੇ ਦੋਨੋਂ ਪ੍ਰੋਗਰਾਮ ਮੈਂ ਹੁਣ ਰੇਡੀਓ ਦਾ ਮੁਸਤਕਬਲ ਕੀ ਦੇਖ ਰਹੇ ਹੋ ਤੁਸੀਂ? ਅਗਰ ਦੇਖੋ ਇਹ 'ਚ ਕੋਈ ਗੌਰਮੈਂਟ ਤਵੱਜੋ ਦਿੰਦੀ ਹੈ ਜਾਂ ਸਾਡੇ ਸਰਮਾਇਆਦਾਰਾਨ ਜਿਹੜੇ ਰੇਡੀਓ ਚਲਾ ਰਹੇ ਨੇ ਯਾਨੀ ਪ੍ਰਾਈਵੇਟ ਸੈਕਟਰ 'ਚ, ਅਗਰ ਉਹ ਇਹ ਸਮਝਣ ਕਿ ਸਿਰਫ ਗਾਣੇ ਨਹੀਂ, ਗੁਫ਼ਤਗੂ ਇਹ ਵੀ ਅਹਿਮ ਆ, ਫਿਰ ਰੇਡੀਓ ਮਤਲਬ ਬਚ ਸਕਦਾ ਵਾ। ਅਗਰ ਇਹਦੇ ਵੱਲ ਤਵੱਜੋ ਨਾ ਦਿੱਤੀ ਗਈ, ਸਾਰੀ ਗੱਲ ਆ ਫਿਰ ਤਨਜ਼ਲੀ 'ਤੇ ਆਪਾਂ ਜਾ ਹੀ ਰਹੇ ਹਾਂ। ਅੱਛਾ, ਇਹਦੇ 'ਚ ਨਾ ਦੇਖੋ, ਜਦੋਂ ਤੁਸੀਂ ਉਹ ਸਿਆਣੇ ਹੋ, ਰੇਡੀਓ ਦੇ ਪੁਰਾਣੇ ਬੰਦੇ ਹੋ, ਅਤੇ ਇੱਦਾਂ ਬਹਿ ਕੇ ਇਹ ਵੀ ਸੋਚਣਾ ਚਾਹੀਦਾ ਕਿ ਯਾਰ ਜਿੱਦਾਂ ਫਿਲਮ ਸ਼ਾਟ ਹੋ ਗਈ ਹੈ, ਕ੍ਰਿਕਟ ਸ਼ਾਟ ਹੋ ਗਈ, 20 ਓਵਰਾਂ ਦਾ ਖੇਲ ਰਹਿ ਗਿਆ, ਫਿਲਮ ਦਾ ਦੁਰਾਨੀਆਂ ਘੱਟ ਰਿਹਾ, ਸ਼ਾਰਟ ਫਿਲਮਾਂ ਆ ਰਹੀਆਂ, ਅਤੇ ਮਾਰ ਧਾੜ ਤੋਂ ਹੁਣ ਫਿਰ ਦੁਬਾਰਾ ਇੱਕ ਘਰੇਲੂ ਚੀਜ਼ਾਂ ਬਣਨ ਲੱਗ ਗਈਆਂ। ਇੱਦਾਂ ਇਹਦਾ ਵੀ ਟਰੈਂਡ ਬਦਲਦਾ ਵਾ ਜਾਂ ਬਦਲਣਾ ਚਾਹੀਦਾ। ਇਹ ਥੋੜ੍ਹਾ ਜਿਹਾ ਮੇਰਾ ਖਿਆਲ ਨਾ, ਇੱਕ ਤਾਂ ਮੈਨੇਜਮੈਂਟ ਦੀ ਸੇ ਗੱਲ ਕਰ ਲਈ ਨਾ, ਇਹ ਜਾਂ ਸਰਮਾਇਆਦਾਰ ਦੀ, ਇੱਕ ਮੇਜ਼ਬਾਨਾਂ ਦੀ ਵੀ ਟ੍ਰੇਨਿੰਗ ਹੋਣੀ ਚਾਹੀਦੀ ਹੈ ਕਿ ਉਹਨਾਂ ਨੂੰ ਵੀ ਸਿਰ ਜੋੜਨਾ ਚਾਹੀਦਾ ਕਿ ਯਾਰ ਹੁਣ ਸਾਨੂੰ ਲੋਕੀ ਇੱਦਾਂ ਦੇ ਪਹਿਲਾਂ ਕਿਹੜੇ ਗੱਲ 'ਤੇ ਖੁਸ਼ ਹੁੰਦੇ ਸੀ, ਜੋ ਉਹਨਾਂ ਦੇ ਅੱਖਾਂ ਖੁੱਲ੍ਹਦੀਆਂ ਸੀ, ਮਤਵੱਜੋ ਹੁੰਦੇ ਸੀ, ਉਹ ਹੁਣ ਗੱਲਾਂ ਤੇ ਅਸੀਂ ਸਾਰੀਆਂ ਕਰ ਲਈਆਂ। ਹੁਣ ਸਾਨੂੰ ਕੋਈ ਥੋੜ੍ਹਾ ਜਿਹਾ ਟਰੈਂਡ ਵੀ ਬਦਲਣਾ ਚਾਹੀਦਾ, ਕੋਈ ਗੁਫ਼ਤਗੂ ਦਾ ਵੀ ਅੰਦਾਜ਼ ਬਦਲਣਾ ਚਾਹੀਦਾ ਕਿ ਜਿਹੜੇ ਲੋਕ ਗੱਲ ਸੁਣਨਾ ਚਾਹੁੰਦੇ, ਦੂਜੇ ਐਂਡ 'ਤੇ ਦੇਖੋ ਗੱਲ ਤੇ ਇਹ ਹੈ ਨਾ ਕਿ ਲੋਕੀ ਸੁਣਨ। ਤੁਹਾਡੇ ਇਸ ਸਵਾਲ ਦੇ ਵਿੱਚ ਇੱਕ ਥੋੜ੍ਹਾ ਜਿਹਾ ਹੋਰ ਐਡ ਕਰਨਾ ਚਾਹ ਰਹੇ, ਇੱਕ ਵਕਤ ਸੀ ਕਿ ਬਹੁਤ ਹੀ ਧੀਮੇ ਲਹਿਜੇ 'ਚ, ਹਾਂਜੀ, ਬੜੇ ਪਿਆਰੇ ਅੰਦਾਜ਼, ਜਿਵੇਂ ਤੁਸੀਂ ਹੁਣ ਗੁਫ਼ਤਗੂ ਕਰ ਰਹੇ ਹੋ ਜੀ ਜੀ, ਕਿ ਬੜੇ ਧੀਮੇ ਲਹਿਜੇ 'ਚ ਗੱਲ ਸਮਝਾਉਂਦਾ ਸੀ ਰੇਡੀਓ ਦਾ ਸਦਾਕਾਰ ਜਾਂ ਰੇਡੀਓ ਬ੍ਰਾਡਕਾਸਟਰ, ਜੀ ਜੀ, ਐਂਕਰ ਜੋ ਵੀ ਕਹਿ ਲਓ। ਫਿਰ ਇੱਕ ਯੰਗ ਜਨਰੇਸ਼ਨ ਆਈ, ਨਵੀਂ ਪੌਦ ਆਈ, ਅਤੇ ਉਹਨਾਂ ਨੇ ਬੜੀ ਤੇਜ਼ ਜ਼ਬਾਨ ਦਾ ਵੀ ਫਿਰ ਖਿਆਲ ਨਹੀਂ ਕੀਤਾ ਕਿ ਪਹਿਲੇ ਅਸੀਂ ਸਮਝਦੇ ਸੀ ਕਿ ਅਸੀਂ ਉਰਦੂ ਜਾਂ ਪੰਜਾਬੀ ਠੀਕ ਬੋਲਣਾ ਅਸੀਂ ਰੇਡੀਓ ਤੋਂ ਸਿੱਖ ਰਹੇ ਹਾਂ। ਹਾਂਜੀ, ਅਤੇ ਉਹਨਾਂ ਲੋਕਾਂ ਦਾ, ਮੈਂ ਜਦੋਂ ਪਹਿਲੀ ਦਫਾ ਰੇਡੀਓ 'ਤੇ ਆਇਆ ਤਾਂ ਮੇਰੇ ਨਾਲ ਇੱਕ ਹੋਰ ਦੋਸਤ ਸੀ, ਉਹ ਇੱਕ ਉਹਨੇ ਇਨਸ਼ਾਈਆ ਪੜ੍ਹਨਾ ਸੀ, ਲਫ਼ਜ਼ ਸੈਲਾਬ ਨੂੰ ਸੈਲਾਬ ਪੜ ਜਾਂਦਾ ਸੀ। ਅੱਛਾ, ਪੰਜਾਬੀ ਦਾ ਮੈਨੂੰ ਯਾਦ ਆ ਕਿ ਇਨਸ਼ਾਈਆ ਸੀ ਉਰਦੂ ਦਾ। ਨਹੀਂ, ਉਹ ਪੜ੍ਹ ਪੰਜਾਬੀ 'ਚ ਰਿਹਾ ਸੀ। 3 ਦਫਾ ਉਹਦੀ ਰਿਕਾਰਡਿੰਗ ਜਵੇਦ ਅਖਤਰ ਸਾਹਿਬ ਨੇ ਉਹਨੂੰ ਦੁਬਾਰਾ ਕਰਵਾਈ। ਅੱਛਾ, ਲਫ਼ਜ਼ ਸੈਲਾਬ ਇਸਤੇਮਾਲ ਕਰਨਾ, ਬੋਲਣਾ ਸਹੀ ਅਦਾ ਕਰਵਾਇਆ। ਅੱਛਾ, ਹੁਣ ਇਹ ਚੀਜ਼ਾਂ ਨਹੀਂ ਹੋ ਰਹੀਆਂ। ਇਹ ਪਿਛਲਾ ਜਿਹੜਾ ਚੰਦ ਵਰੇ ਆ ਨਾ, ਹੁਣ ਤਾਂ ਉਹ ਵੀ ਮੈਂ ਸਮਝਦਾ ਕਿ ਨੀਚੇ ਨੂੰ ਜਾ ਰਹੇ ਨੇ ਕਿ ਉਰਦੂ, ਅੰਗਰੇਜ਼ੀ, ਪੰਜਾਬੀ ਮਿਕਸ ਔਰ ਤਲਫਜ਼ ਦਰੁਸਤ ਹੈ ਜਾਂ ਨਹੀਂ ਹੈ, ਕੋਈ ਪਰਵਾਹ ਨਹੀਂ। ਅੱਛਾ, ਇਹਦੇ 'ਚ ਨਾ ਇਹਦੀ ਜਿਹੜੀ ਬੁਨਿਆਦ ਬਣੀ ਮੇਰੇ ਖਿਆਲ ਨਾਲ, ਉਹ ਇਹ ਬਣੇ ਕਿ ਮੁਖਤਲਿਫ TV ਚੈਨਲਸ ਵਿੱਚ ਨਾ, ਜਦੋਂ ਅਸੀਂ ਅਦੀਬਾਂ ਸ਼ਾਇਰਾਂ ਨੂੰ ਕੱਢ ਕੇ ਦੇਖੋ, ਪਹਿਲਾਂ ਜਿਹੜੇ ਮੇਜ਼ਬਾਨ ਸੀ ਨਾ, ਯਾਨੀ 1965 ਤੋਂ ਲਾ ਕੇ, ਅਗਰ ਤੁਸੀਂ PTV ਨੂੰ ਇੱਕ ਮਿਆਰ ਬਣਾਓ 1 ਮਿੰਟ ਲਈ, ਠੀਕ ਹੈ ਨਾ, ਅਤੇ 1965 ਤੋਂ ਲਾ ਕੇ ਤਕਰੀਬਨ ਕੋਈ 2005 ਤੱਕ ਲਾ ਲਓ, ਜਿਸ ਤਰ੍ਹਾਂ ਤਾਰਿਕ ਅਜ਼ੀਜ਼ ਸਾਹਿਬ ਸਨ, ਲਈਕ ਅਹਿਮਦ ਸੀ ਸਨ, ਕਰੈਸ਼ਪੁਰ ਸਾਹਿਬ ਸਨ, ਮੁਸਤਨਸ ਹੁਸੈਨ ਤਾੜਰ, ਨਈਮ ਬੁਖਾਰੀ। ਅੱਛਾ, ਇਹ ਲੋਕੀ ਮਤਲਬ ਤਲਫੁਜ਼
ਦੇ ਵੀ ਮਾਹਿਰ ਸਨ, ਜ਼ੁਬਾਨ ਨੂੰ ਵੀ ਜਾਣਦੇ ਸੀ, ਗੁਫ਼ਤਗੂ ਨੂੰ ਵੀ ਸਮਝਦੇ ਸੀ। ਜਦੋਂ ਇਹ ਦੌਰ ਗੁਜ਼ਰ ਗਿਆ, ਫਿਰ ਜਦੋਂ ਜੀਓ ਜਾਂ ਇੱਦਾਂ ਦੇ ਚੈਨਲਸ ਆ ਗਏ, ਨਿੱਜੀ ਚੈਨਲ ਨੂੰ ਕਹਿ ਲਓ, ਸਾਰੇ ਫਿਰ ਸ਼ਾਮਲ ਹੋ ਜਾਣਗੇ। ਉਹ 'ਚ ਮੇਜ਼ਬਾਨ ਜਿਹੜੇ ਸਨ ਨਾ, ਉਹ ਬੁਨਿਆਦੀ ਤੌਰ 'ਤੇ ਅਦੀਬ ਸ਼ਾਇਰ ਨਹੀਂ ਸਨ, ਉਹ ਸੀ ਸਹਾਫੀ। ਅੱਛਾ, ਉਹਨਾਂ ਦੇ ਇਹ ਸੀ ਕਿ ਯਾਰ ਅਸੀਂ ਤਾਂ ਇੱਦਾਂ ਕਰਦੇ ਸਨ, ਯਾਰ ਆਪਨੇ ਇਹ ਜੋ ਟਾਈ ਆਪਕੀ ਜਾਂ ਘੜੀ ਹੈ ਇਹਨੇ ਕਿ ਬਹੁਤ ਪਿਆਰੀ ਲੱਗ ਰਹੀ ਹੈ, ਬਹੁਤ ਅੱਛੇ ਲੱਗ ਰਹੇ। ਅਸੀਂ ਆਪਣੇ ਮਹਿਮਾਨ ਦੀ ਇਸ ਤਰ੍ਹਾਂ ਇੱਜ਼ਤ ਕਰਦੇ ਸੀ, ਹੈ ਨਾ। ਅੱਛਾ, ਹੁਣ ਇਹ ਆਦੁਲਾਈ ਕਿੱਦਾਂ ਦੀ ਹੈ, ਆਦੂ ਹੈ ਕਿ ਉਹ ਮਹਿਮਾਨ ਦੀ ਵੀ ਬੇਇੱਜ਼ਤੀ। ਉਹਦੇ 'ਚ ਅਸੀਂ ਬੱਚਿਆਂ ਨੇ ਇਹ ਸਿੱਖਿਆ ਕਿ ਯਾਰ ਅਸੀਂ ਤਾਰੀਫ ਦੀ ਬਜਾਏ ਨਾ ਤਨਕੀਦ ਕਰਨੀ ਹੈ, ਫਿਰ ਤਨਕੀਦ ਦੀ ਬਜਾਏ ਵੀ ਤਨਕੀਸ ਕਰਨੀ ਹੈ। ਅੱਛਾ, ਅਸੀਂ ਉਹਦੇ ਵਿੱਚ ਆਪਣੇ ਜਿਹੜੇ ਨਾ ਦੇਖਣ ਵਾਲੇ ਅਤੇ ਸੁਣਨ ਵਾਲੇ ਉਹ ਇਕੱਠੇ ਕਰਨੇ। ਅਸੀਂ ਬਜਾਏ ਅੱਛੀ ਗੱਲ ਮੁਤਾਸਰ ਕਰਕੇ ਨਾ, ਅਸੀਂ ਦੂਜੇ ਦੀ ਐਬਜੋਈ ਕਰਕੇ ਲੋਕਾਂ ਨੂੰ ਮੁਤਵੱਜੋ ਕਰਨਾ। ਹਾਂ, ਵਿਊਜ਼ ਦਾ ਚੱਕਰ। ਅੱਛਾ, ਉਹ ਅਸੀਂ ਨਹੀਂ, ਵਿਊਜ਼ ਦਾ ਚੱਕਰ ਵੀ ਅਸੀਂ ਸਮਝ ਵੀ ਇਹ ਲਿਆ ਕਿ ਅਸੀਂ ਅੱਛੀ ਗੱਲ ਕਰਾਂਗੇ, ਯਾਰ ਉਹ ਸਾਨੂੰ ਕੋਈ ਦੇਖੇਗਾ ਨਹੀਂ, ਸਾਨੂੰ ਕੋਈ ਸੁਣੇਗਾ ਕੋਈ ਨਹੀਂ। ਅਸੀਂ ਇਹ ਮਤਲਬ ਦਾਦ ਦੀ ਬਜਾਏ ਨਾ ਦੁਸ਼ਨਾਮ ਵਾਲੇ ਪਾਸੇ ਵੀ ਅਸੀਂ ਤੁਰੇ ਹਾਂ ਕਿ ਯਾਰ ਇੱਦਾਂ ਦਾ ਅਸੀਂ ਕੰਮ ਕਰੀਏ ਜਿਹੜੇ ਸਾਨੂੰ ਨਾ ਲੋਕੀ ਸਾਨੂੰ ਦੇਖਣ। ਅਤੇ ਤੁਸੀਂ ਰੇਟਿੰਗ ਦੀ ਗੱਲ ਕੀਤੀ ਕਿ ਯਾਰ ਸਾਨੂੰ ਲੋਕੀ ਰੇਟਿੰਗ ਵਧੇ, ਲੋਕੀ ਸਾਨੂੰ ਜ਼ਿਆਦਾ ਤੋਂ ਜ਼ਿਆਦਾ ਦੇਖਣ। ਇਹ ਤਾਂ ਜ਼ਿਆਦਾ, ਅੱਛਾ, ਦੋ ਚੱਕਰਾਂ ਨੇ ਸਾਨੂੰ ਖਰਾਬ ਕੀਤਾ। ਇੱਕ ਤਾਂ ਇਹ ਕਿ ਸਾਨੂੰ ਜ਼ਿਆਦਾ ਲੋਕ ਦੇਖਣ, ਇੱਕ ਅਸੀਂ ਆਪਣੇ ਆਪ ਨੂੰ ਆਪ ਹੀ ਸਮਝ ਲਿਆ ਕਿ ਅਸੀਂ ਨੰਬਰ 1 ਵਾਂ, ਆਪਣੇ ਤੌਰ 'ਤੇ ਸਮਝ ਲਿਆ। ਹਾਂ, ਫਿਰ ਉਸ ਨਤੀਜੇ ਦਾ ਵੀ ਅਸੀਂ ਆਪ ਹੀ ਪਹੁੰਚ ਗਏ ਹਾਂ, ਸਾਨੂੰ ਕਿਸੇ ਨੇ ਕਿਹਾ ਹੈ। ਅੱਛਾ, ਅਕਸਰ ਦੇਖਿਆ ਗਿਆ ਕਿ ਐਂਕਰ ਮਕਸਦ ਦੋ ਮਹਿਮਾਨ ਬੁਲਾ ਲੈਣ, ਕੋਈ ਸਿਆਸਤਦਾਨ ਬੁਲਾ ਲੈਣ ਜਾਂ ਕੋਈ ਹੋਰ ਕਿਸੇ ਫੀਲਡ, ਉਹਨਾਂ ਨੂੰ ਆਪਸ 'ਚ ਲੜਾ ਕੇ ਤੇ ਫਿਰ ਉਹ ਐਸਾ ਮਜ਼ਾ ਲੈ ਰਹੇ। ਹਾਂ, ਅੱਛਾ, ਤੁਸੀਂ ਇਹ ਦੇਖੋ ਕਿ ਹਰ ਚੀਜ਼ ਦੀ ਨਾ ਇੱਕ ਲਾਈਫ ਵੀ ਹੈ ਨਾ, ਹਰ ਚੀਜ਼ ਦੀ ਇੱਕ ਲਾਈਫ ਹੈ। ਉਹ ਵੀ ਤਕਰੀਬਨ ਹੁਣ ਖ਼ਤਮ ਹੋ ਗਿਆ, ਆਪਣੀ ਮੌਤ ਆਪ ਉਹ ਚੀਜ਼ ਮਰ ਗਈ। ਸੋਸ਼ਲ ਮੀਡੀਆ ਆ ਗਿਆ। ਉਹ ਨਹੀਂ, ਉਹ ਕਿਹੜੇ ਲੜਾਈ ਝਗੜੇ ਦਾ ਸੀ ਨਾ, ਕਿੰਨਾ ਟੇਬਲ ਟਾਕ ਹੋ ਰਹੀ ਹੈ ਅਤੇ ਇੱਕ ਨੂੰ ਮਤਲਬ ਕਰ ਰਹੇ ਨੇ, ਬਹਿਸ ਕਰਵਾ ਰਹੇ ਨੇ ਅਤੇ ਨਤੀਜਾ ਕੋਈ ਨਹੀਂ। ਲਾਊਡ ਵੀ ਹੋ ਗਏ, ਦਸਤੋ ਗ੍ਰਿਬਾਨ ਵੀ ਹੋ ਗਏ, ਇੱਦਾਂ ਦੀ ਮਿਸਾਲਾਂ ਵੀ ਮੌਜੂਦ ਨੇ। ਲੇਕਿਨ ਲੋਕਾਂ ਨੇ ਉਹ ਵੀ ਦੇਖ ਕੇ ਨਾ ਲੋਕੀ ਉਹ ਤੋਂ ਵੀ ਉਕਤਾ ਗਏ ਨੇ। ਅੱਛਾ, ਤਕਰੀਬਨ 35 ਤੋਂ 40 ਵਰ੍ਹੇ ਹੋ ਗਏ ਨੇ ਤੁਹਾਨੂੰ ਰੇਡੀਓ ਕਰਦੇ ਨੂੰ ਜੀ। ਅਤੇ ਕੋਈ ਨੌਜਵਾਨ ਅੱਜ ਅਗਰ ਰੇਡੀਓ ਵੱਲ ਆਉਣਾ ਚਾਹੁੰਦੇ, ਉਹਨਾਂ ਦੇ ਅੰਦਰ ਐਸੀ ਕੋਈ ਸਲਾਹੀਅਤ ਆ, ਉਹ ਬੋਲਣਾ ਚਾਹੁੰਦੇ ਨੇ, ਕੋਈ ਗੱਲ ਕਰਨਾ ਚਾਹੁੰਦੇ ਨੇ, ਅਤੇ ਕੀ ਮਸ਼ਵਰਾ ਦੇਣਾ? ਅੱਛਾ, ਇਹਦੇ 'ਚ ਨਾ ਮੇਰਾ ਵੈਸੇ ਨੁਕਤਾ ਨਜ਼ਰ ਹੈ ਕਿ 2 ਸਕੂਲ ਆਫ ਥਾਟ ਹੋ ਸਕਦੇ ਨੇ ਜਾਂ ਹੈ ਨੇ। ਅੱਛਾ, ਇੱਕ ਤਾਂ ਇਹ ਹੈ ਕਿ ਤੁਹਾਡੀ ਆਵਾਜ਼ ਬੜੀ ਸੋਹਣੀ ਹੋਵੇ, ਲਹਿਜਾ ਬਹੁਤ ਅੱਛਾ ਹੋਵੇ, ਅਤੇ ਉਹਦੇ 'ਚ ਇਹ ਹੈ ਕਿ ਤੁਸੀਂ ਜਿਹੜੀ ਤੁਹਾਡੀ ਮਾਂ ਬੋਲੀ ਹੈ ਉਹ 'ਚ ਅਗਰ ਤੁਸੀਂ ਆਓ ਨਾ, ਜਿੱਦਾਂ ਪੰਜਾਬੀ ਅਤੇ ਉਰਦੂ 'ਚ ਆਓ, ਉਹਦੇ 'ਚ ਜ਼ਰਾ ਤੁਹਾਨੂੰ ਸਹੂਲਤ ਅਤੇ ਆਸਾਨੀ ਹੋ ਜਾਏਗੀ। ਇੱਕ ਤਾਂ ਇਹ ਹੋ ਗਿਆ ਆਵਾਜ਼ ਅਤੇ ਲਹਿਜਾ ਤੁਹਾਡਾ ਖੂਬਸੂਰਤ ਹੈ। ਦੂਜਾ ਹੈ ਕਿ ਤੁਹਾਡੀ ਗੱਲ ਐਸੀ ਹੋਵੇ ਕਿ ਲੋਕ ਕਹਿਣ ਯਾਰ ਆਹ ਗੱਲ ਤਾਂ ਪਹਿਲਾਂ ਅਸੀਂ ਸੁਣੀ ਨਹੀਂ ਸੀ ਹੈ, ਜਾਂ ਇਸ ਜ਼ਾਵੀਏ ਨੇ ਅਸੀਂ ਕਦੇ ਸੋਚਿਆ ਨਹੀਂ ਸੀ ਹੈ। ਯਾਨੀ ਇੱਕ ਤਾਂ ਇਹ ਹੋ ਸਕਦਾ ਅਗਰ ਤੁਹਾਡੇ ਕੋਲ ਆਵਾਜ਼ ਜਾਂ ਲਹਿਜਾ ਖੂਬਸੂਰਤ ਨਹੀਂ ਹੈ, ਕਿਉਂਕਿ ਉਹ ਤਾਂ ਤੁਸੀਂ ਹਾਸਿਲ ਨਹੀਂ ਕਰ ਸਕਦੇ। ਫਿਰ ਤੁਹਾਡਾ ਮੁਤਾਲੇ ਇੰਨਾ ਜ਼ਿਆਦਾ ਹੋ ਜਾਏ ਕਿ ਲੋਕੀ ਤੁਹਾਨੂੰ ਸੁਣ ਕੇ ਨਾ ਹੈਰਤ 'ਚ ਜਾਣ, ਇੱਕ ਕੈਫੀਅਤ ਦੂਸਰੀ ਹਾਲਤ ਚਲੇ ਜਾਣ, ਅਤੇ ਇਸ ਤਰ੍ਹਾਂ। ਬਹੁਤ ਬਹੁਤ ਸ਼ੁਕਰੀਆ। ਕੋਈ ਪੈਗਾਮ ਤੁਸੀਂ, ਬਲਕਿ ਮੇਰੇ ਇਹ ਆਖਰੀ ਸਵਾਲ ਦਾ ਜਵਾਬ ਹਲੇ ਤਸੱਲੀ ਬਖਸ਼ ਮੈਨੂੰ ਮਿਲਿਆ ਨਹੀਂ। ਅੱਛਾ, ਮੈਂ ਨੌਜਵਾਨਾਂ ਨੂੰ ਮੈਂ ਕਹਿੰਦਾ ਸੀ ਵੀ ਕੋਈ ਪੈਗਾਮ ਐਸਾ ਦੇਵੋ। ਰੇਡੀਓ 'ਚ ਅਗਰ ਨੌਜਵਾਨ ਆਉਣਾ ਚਾਹੁੰਦੇ ਨੇ ਅਤੇ ਉਹ ਪਹਿਲਾਂ ਤਾਂ ਜਿੱਦਾਂ ਸਰ ਸ਼ਾਇਰ ਨੇ, ਅਤੇ ਮੈਨੂੰ ਯਾਦ ਤੁਸੀਂ ਲਿਖਦੇ ਹੁੰਦੇ ਸੀ, ਅਤੇ ਉਹਨਾਂ ਨੇ ਕਹਿਣਾ ਜੀ ਪੜ੍ਹੋ ਤੁਸੀਂ ਪਹਿਲਾਂ, ਅਤੇ ਇਸ ਤਰ੍ਹਾਂ ਤੁਸੀਂ ਰੇਡੀਓ ਜਾਣਾ ਚਾਹੁੰਦੇ ਤਾਂ ਮੁਖਤਲਿਫ ਲੋਕਾਂ ਨੂੰ ਸੁਣੋ, ਫਿਰ ਤੁਸੀਂ ਕਿਸੇ ਇੱਕ ਤੋਂ ਮੁਤਾਸਰ ਹੋ, ਅਤੇ ਤੁਸੀਂ ਅਗਰ ਉੱਦਾਂ ਦਾ ਬਣਨਾ ਚਾਹੁੰਦੇ ਹੋ ਅਤੇ ਉੱਦਾਂ ਫਿਰ ਮੁਤਾਲਿਆ ਕਰੋ, ਪੜ੍ਹੋ, ਸੁਣਦੇ ਰਹੋ। ਹੁਣ ਤਾਂ ਬਹੁਤ ਚੀਜ਼ਾਂ ਆਸਾਨ ਹੋ ਗਈਆਂ, ਨੈੱਟ 'ਤੇ ਤੁਸੀਂ ਗੂਗਲ ਮਾਰਦੇ ਹੋ, ਤੁਹਾਨੂੰ ਪੂਰੀ ਦੁਨੀਆ ਦੇ ਰੇਡੀਓ ਖੁੱਲ੍ਹ ਜਾਂਦੇ ਹੈ, ਵੀ ਜਿਹੜੀ ਜ਼ੁਬਾਨ ਉਹ 'ਚ ਵੀ ਤੁਹਾਨੂੰ ਬਹੁਤ ਜ਼ਿਆਦਾ ਮਵਾਦ ਅਤੇ ਮਟੀਰੀਅਲ ਮਿਲ ਜਾਂਦਾ। ਹੁਣ ਕੁਝ ਚੀਜ਼ਾਂ ਆਸਾਨ ਵੀ ਹੋ ਗਈਆਂ, ਅਤੇ ਪਹਿਲੀ ਗੱਲ ਅਤੇ ਆਖਰੀ ਗੱਲ ਇਹ ਹੀ ਹੈ ਕਿ ਮਿਹਨਤ ਕਰੋ। ਰੇਡੀਓ 'ਚ ਆਉਣਾ ਚਾਹੁੰਦੇ ਹੋ ਅਤੇ ਇਹ ਚੀਜ਼ ਬਾਜ਼ਾਰ ਇਹ ਲੱਗਦੀ ਹੈ ਕਿ ਆਸਾਨ ਹੈ, ਅਤੇ ਇਹ ਆਸਾਨ ਨਹੀਂ ਹੈ। ਅਤੇ ਅਗਰ ਤੁਹਾਨੂੰ, ਅੱਛਾ, ਮੈਂ ਇੱਕ ਆਖਰੀ ਗੱਲ ਇਸ ਹਵਾਲੇ ਨਾਲ ਕਹਾਂਗਾ ਕਿ ਕਿਸੇ ਨੇ ਕਿਸੇ ਕੋਲ ਪੁੱਛਿਆ ਕਿ ਐਕਟਿੰਗ ਆਸਾਨ ਹੈ, ਉਹਨੇ ਕਿਹਾ ਜਿਹਨੂੰ ਨਹੀਂ ਆਉਂਦੀ ਉਹਦੇ ਲਈ ਆਸਾਨ ਹੈ, ਅਤੇ ਇੱਦਾਂ ਹੀ ਜਿਹਨੂੰ ਰੇਡੀਓ ਨਹੀਂ ਆਉਂਦਾ ਉਹਦੇ ਲਈ ਆਸਾਨ ਹੈ, ਜਿਹਨੂੰ ਆਉਂਦਾ ਉਹਦੇ ਲਈ ਮੁਸ਼ਕਿਲ ਹੈ। ਅਤੇ ਜਿਹੜਾ ਉਹ ਸਮਝ ਆਉਂਦਾ ਨਾ ਕਿ ਇਹ ਹੈ ਕੀ ਚੀਜ਼, ਉਹਦੇ ਲਈ ਸਾਰੀ ਗੱਲ ਉਹ। ਅਤੇ ਆਬਿਦ ਬੁਖਾਰੀ ਸਾਹਿਬ ਅੱਲਾਹ ਤਾਲਾ ਗਰੀਕ ਰਹਿਮਤ ਕਰੇ, ਪਿੱਛੇ ਜੀ ਉਹਨਾਂ ਦਾ ਵਿਸਾਲ ਹੋਇਆ, ਫੌਤ ਹੋਏ ਨੇ,
ਤੇ ਉਹ ਕਹਿੰਦੇ ਹੁੰਦੇ ਸੀਗੇ ਕਿ ਜਿਹੜਾ ਮਾਈਕ ਹੈ ਨਾ, ਮਾਈਕ ਇਹ ਮਾਨੂਸ ਹੁੰਦੇ ਵੀ ਦੇਰ ਲਾਂਦਾ। ਤੇ ਇਹ ਇੱਕ ਮਾਈਕ ਦੇ ਬਾਰੇ 'ਚ ਵੀ ਕਿਹਾ ਜਾਂਦਾ ਹੈ ਕਿ ਮਾਈਕ ਐਸੀ ਚੀਜ਼ ਹੈ ਜਿਹੜਾ ਕਿਸੇ ਦਾ ਦੋਸਤ ਨਹੀਂ। ਤੁਸੀਂ ਚਾਹੇ 70 ਸਾਲ ਕੰਮ ਕੀਤਾ, ਤੁਸੀਂ ਕੋਈ ਗਲਤੀ ਕਰ ਲਈ ਤੇ ਉਹਨੇ ਔਨ ਏਅਰ ਕਰ ਦੇਣੀ, ਉਹਨੇ ਤੁਹਾਡਾ ਲਿਹਾਜ਼ ਰੱਖਣਾ ਕਿ ਯਾਰ 70 ਸਾਲ ਮੇਰਾ ਮਤਲਬ ਇਹਨਾਂ ਆਸ਼ਨਾਈ ਹੈ। ਤੇ ਇਹ ਵੀ ਹੈ ਰੇਡੀਓ ਦੇ ਹਵਾਲੇ ਨਾਲ ਕਿ ਮਾਈਕ ਕਿਸੇ ਦਾ ਦੋਸਤ ਨਹੀਂ ਹੈ, ਤੇ ਇੱਕ ਇਹ ਹੈ ਕਿ ਤੁਸੀਂ ਮਿਹਨਤ ਕਰਨੀ। ਬਿਲਕੁਲ। ਔਰ ਲਾਈਵ ਖਸੂਸਨ ਆਸਾਨ ਨਹੀਂ ਹੁੰਦਾ। ਹਾਂਜੀ। ਅੱਛਾ, ਹੁਣ ਜਿਹੜੇ ਰਿਕਾਰਡਡ ਪ੍ਰੋਗਰਾਮ ਬਿਲਕੁਲ ਉਹਦੇ ਵਿੱਚ ਅਗਰ ਕੋਈ ਗਲਤੀ ਹੋ ਗਈ ਆ ਤੇ ਉਹਦੀ ਤਾਂ ਜਿੱਦਾਂ ਸੈਲਾਬ ਦਾ ਤੁਸੀਂ ਕਿਹਾ, ਸੈਲਾਬ ਦਾ ਹੋ ਸਕਦੀ ਆ, ਲੇਕਿਨ ਲਾਈਵ ਉਹ ਪੰਜਾਬੀ 'ਚ ਕਹਿੰਦੇ ਨੇ ਜੋ ਬੋਲ ਜ਼ਬਾਨੋਂ ਨਿਕਲ ਗਿਆ ਉਹ ਤੀਰ ਕਮਾਨੋਂ ਨਿਕਲ ਗਿਆ। ਬੇਸ਼ੱਕ, ਬਿਲਕੁਲ ਬਿਲਕੁਲ। ਤੇ ਬਹੁਤ ਮੁਹਤਾਤ ਇਹਦੇ ਜ਼ਾਹਰ ਗੁਫ਼ਤਗੂ। ਔਰ ਰੇਡੀਓ ਇੱਕ ਐਸੀ ਚੀਜ਼ ਆ ਕਿ ਜਿਹੜਾ ਠਹਿਰ ਕੇ ਇੱਕ ਇੱਕ ਲਫ਼ਜ਼ ਬਹੁਤ ਹੀ ਇਹਤਿਆਤ ਨਾਲ ਅਦਾ ਕਰਨ ਦਾ ਸਾਨੂੰ ਤਰੀਕਾ ਦੱਸਦਾ ਹੈ, ਸਾਨੂੰ ਦਰਸ ਦਿੰਦਾ ਹੈ, ਬਿਲਕੁਲ ਸਾਡੀ ਰਹਿਨੁਮਾਈ ਕਰਦਾ ਹੈ। ਤੇ ਮੈਨੂੰ ਤਾਂ ਸੱਚੀ ਬਾਤ ਹੈ ਕਿ ਮੈਂ ਇਹ ਜਿਹੜਾ ਬੋਲਣ ਦਾ ਢੰਗ ਸਿੱਖਿਆ ਇਹ ਰੇਡੀਓ ਨੇ ਦਿੱਤਾ। ਉਹ ਚਾਹੇ ਪ੍ਰਾਈਵੇਟ ਰੇਡੀਓ ਆ ਜਾਂ ਗੌਰਮੈਂਟ ਦਾ ਰੇਡੀਓ ਸੀ, ਹਰ ਜਗ੍ਹਾ 'ਤੇ ਇਹ ਰੇਡੀਓ ਨੇ ਸਾਰਾ ਕੁਝ ਦਿੱਤਾ। ਬਿਲਕੁਲ। ਤੇ ਬਹੁਤ ਸ਼ੁਕਰੀਆ ਜੀ, ਤੁਸੀਂ ਅੱਜ ਤੁਹਾਡੀ ਸਰ ਬਹੁਤ ਮਿਹਰਬਾਨੀ, ਤੁਸੀਂ ਹਿੱਸਾ ਬਣੇ। ਮੇਰਾ ਦਿਲ ਕਰਦਾ ਸੀ ਕਿ ਕੋਈ ਰੇਡੀਓ ਦਾ ਬੰਦਾ ਹੋਵੇ ਤੇ ਉਹਦੇ ਨਾਲ ਮੈਂ ਰੇਡੀਓ ਦੀਆਂ ਗੱਲਾਂ ਕਰਾਂ। ਬਹੁਤ ਮਿਹਰਬਾਨੀ ਸਰ। ਅੱਜ ਅਸੀਂ ਗੱਲਾਂ ਇੱਕ ਦੂਜੇ ਨਾਲ ਕੀਤੀਆਂ ਨੇ। ਹਾਂ, ਬਹੁਤ ਆਪਣੇ ਕੁਝ ਦੁੱਖ, ਆਪਣੇ ਕੁਝ ਬਿਲਕੁਲ ਤਜਵੀਜ਼ਾਂ, ਕੁਝ ਤਜਰਬੇ ਅਸੀਂ ਆਪਸ ਵਿੱਚ ਵੰਡੇ ਔਰ ਬਹੁਤ ਅੱਛਾ ਲੱਗਿਆ। ਹਾਂਜੀ। ਔਰ ਹੋ ਸਕਦਾ ਕਿ ਇਹ ਤੋਂ ਸਾਡੇ ਕੋਲ ਨੌਜਵਾਨ ਕੋਈ ਸਬਕ ਵੀ ਯਾਨੀ ਹਾਸਿਲ ਕਰਨ, ਸਿੱਖਣ। ਔਰ ਕਈ ਉਹਨਾਂ ਦੇ ਜੋ ਸਵਾਲ ਹੋਣਗੇ ਉਹਨਾਂ ਨੂੰ ਉਹਨਾਂ ਦੇ ਸਵਾਲਾਂ ਦਾ ਜਵਾਬ ਵੀ ਮਿਲਿਆ ਹੋਵੇ। ਬਿਲਕੁਲ। ਤੇ ਨਾਜ਼ਰੀਨ, ਜਿਨ੍ਹਾਂ ਨੇ ਸਾਡੀ ਰੇਡੀਓ 'ਤੇ ਇਸ ਤੋਂ ਪਹਿਲੇ ਆਵਾਜ਼ ਸੁਣੀ ਆ, ਮੇਰੀ ਸੁਣੀ ਆ, ਗਜ਼ਨਫਰ ਨਾਤਿਕ ਸਾਹਿਬ ਦੀ ਸੁਣੀ ਆ, ਸਾਡੇ ਬਾਰੇ ਜ਼ਾਹਿਰ ਹੈ ਤੁਸੀਂ ਆਪਣਾ ਇੱਕ ਸਕੈਚ ਬਣਾਇਆ ਹੋਣਾ। ਤੇ ਪਤਾ ਨਹੀਂ ਹੁਣ ਸਾਨੂੰ ਤੁਸੀਂ ਬੜੇ ਯੰਗ ਜੇ ਸਮਝ ਰਹੇ ਸੀ, ਅੱਜ ਬਾਬੇ ਜੀ ਅਸੀਂ ਸਾਹਮਣੇ ਬੈਠੇ ਹਾਂ। ਮੈਂ ਇੱਕ ਚੀਜ਼ ਕਈ ਦਫਾ ਨੋਟਿਸ ਕੀਤੀ ਕਿ ਪਹਿਲੇ ਰੋਜ਼ੇ ਤੋਂ ਉਹ ਕਿਹੜਾ ਟੀਨ ਵਜਾਉਣ ਵਾਲਾ ਆਉਂਦਾ, ਉਹ ਫਿਰ ਕੋਈ 29ਵੀਂ ਤੱਕ ਵਜਾਉਂਦਾ, ਤੇ ਉਹ ਪਹਿਰ ਦੀ ਖਾਮੋਸ਼ੀ, ਚੁੱਪ ਤੇ ਸਨਾਟਾ, ਉਹਦੀ ਆਵਾਜ਼ ਬੜੀ ਨਾ ਸੋਹਣੀ ਲੱਗਦੀ, ਮਾਨੂਸ ਹੋ ਜਾਂਦਾ ਬੰਦਾ। ਤੇ ਕਈ ਲੋਕਾਂ ਨੂੰ ਹੁੰਦਾ ਕਿ ਯਾਰ ਇਹ ਅੱਛਾ, ਫਿਰ ਕਈ ਦੇਖਣਾ ਚਾਹੁੰਦੇ ਨੇ ਲੇਕਿਨ ਉਹ ਗੁਜ਼ਰ ਚੁੱਕਿਆ ਹੁੰਦਾ। ਫਿਰ ਕਦੋਂ ਈਦ ਦੇ ਕੋਲ ਆਉਂਦਾ ਨਾ ਪੈਸੇ ਲੈਣ ਵਾਸਤੇ ਟੀਨ ਵਾਲਾ, ਉਹ ਫਿਰ ਉਹਨੂੰ ਲੋਕੀ ਦੇਖ ਲੈਂਦੇ ਨੇ, ਫਿਰ ਉਹ ਆਵਾਜ਼ ਦਾ ਤਿਲਸਮ ਟੁੱਟ ਜਾਂਦਾ। ਬਿਲਕੁਲ। ਤੇ ਇਹ ਬਹਰਹਾਲ ਇਹ ਸੋਸ਼ਲ ਮੀਡੀਆ ਨੇ ਵੀ ਇਹ ਕੁਛ ਕੀਤਾ ਵਾ ਕਿ ਉਹ ਤਿਲਸਮ ਜਿਹੜਾ ਸੀ ਨਾ ਉਹ ਟੁੱਟਿਆ। ਲੇਕਿਨ ਬਹਰਹਾਲ ਕਦੇ ਪਰਦਾ ਚੁੱਕਣਾ ਵੀ ਜ਼ਰੂਰੀ ਹੈ ਤੇ ਰੂਬਰੂ ਹੋਣਾ ਵੀ ਜ਼ਰੂਰੀ। ਤੁਸੀਂ ਖੂਬਸੂਰਤ ਨਸਰ ਦੇ ਵਿੱਚ ਜੁਮਲੇ ਬੜੇ ਖੂਬਸੂਰਤ ਬੋਲਦੇ ਹੁੰਦੇ ਸੀ, ਤੁਸੀਂ ਲਿਖਦੇ ਵੀ ਕੁਝ, ਤੁਹਾਡੀਆਂ ਕੁਝ ਤਹਿਰੀਰਾਂ, ਤੇ ਮੇਰੀ ਖਾਹਿਸ਼ ਆ ਕਿ ਅੱਜ ਕੁਝ ਚੀਜ਼ਾਂ ਸਾਨੂੰ ਸੁਣਾ ਦਿਓ। ਤੇ ਮੋਬਾਈਲ ਵਾਲੇ ਪਾਸੇ ਜਾਣਾ ਪੈਣਾ। ਕੋਈ ਬਾਤ ਨਹੀਂ, ਕੋਈ ਬਾਤ नहीं, ਤੁਸੀਂ कर लो। एक दौर था जब ख़वातीन हाथ से स्वेटर बुना करती थी। मुश्किल और मुनफरद डिज़ाइन की तलाश रहती, लड़कियां अपने होने वाले शोहर का स्वेटर बुनती और स्वेटर के साथ साथ ख्याल ही ख्याल में एक ताल्लुक़ भी बुना जाता, और वो सोचती हैं कि वो जब ये स्वेटर पहनेंगे तो कितने भले लगेंगे। माएँ बच्चों के स्वेटर बुनती, फीके रंग की ऊन से गहरी मोहब्बत के साथ स्वेटर बुना जाता है और देखने वाले को बगैर पूछे ही बताया जाता है कि ये इनके अब्बा का है। तब एक अजब चमक आँखों में तैरती और कोई बेताबी से स्वेटर बुनने का इंतज़ार करता। सीने या पुश्त से स्वेटर लगाकर देखा जाता है कि अभी कितना स्वेटर बुनना बाकी है। अब कई सालों से बाज़ारी स्वेटर इस्तेमाल हो रहे हैं जो सर्दी से तो बचाते हैं, मगर इनमें जज्बों का गुदाज नहीं, रिश्तों की गर्मी नहीं, किसी के साथ का निशान नहीं, किसी के हाथ की निस्बत नहीं।